ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸੋ ਪ੍ਰੋਗਰਾਮ ਲੈ ਕੇ ਹਾਜ਼ਰ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਅੱਜ 11 ਅਪ੍ਰੈਲ ਦਿਨ ਸੋਮਵਾਰ ਤੇ ਸਾਡੇ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਬੁਲੇਟਿਨ ਦੇ ਵਿੱਚ ਸਾਡੇ ਨਾਲ ਜੁੜਨਗੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਸੈਨ ਹੋਜ਼ੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਵਿਸ ਤੋਂ ਨਵਜੋਤ ਕੌਰ ਖਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ ਵਾਲੇ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਤੇ ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ। ਸੁਖਬੀਰ ਬਾਦਲ ਹੁਣਾਂ ਨੇ ਸ਼ਬੀਲ ਡੇਗੇ ਜਾਣ ਦੀ ਤੁਲਨਾ ਦਰਬਾਰ ਸਾਹਿਬ ਦੇ ਹਮਲੇ ਨਾਲ ਕੀਤੀ। ਸਰਦਾਰ ਸੁਖਬੀਰ ਸਿੰਘ ਬਾਦਲ ਬਿਲਕੁਲ ਫਿਰਕੂ ਰਾਜਨੀਤੀ ਕਰਨ ਦੇ ਆ। ਹੋਰ ਇਹਨਾਂ ਬਿਆਨਾਂ 'ਚ ਕੱਖ ਨਹੀਂ ਹੈ। ਇਹਨਾਂ ਦਾ ਇੱਕ ਸੂਤਰੀ ਇੱਕ ਨੁਕਾਤੀ ਏਜੰਡਾ ਬਣ ਗਿਆ ਕਿ ਕਿਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਤੇ ਹੱਲਾ ਬੁੱਝਿਆ ਜਾਵੇ। ਜਿਵੇਂ ਕੀੜੀ ਹੁੰਦੀ ਹੈ ਨਾ, ਜਿਹੜੇ ਉਹ ਦੀਵਾਰ ਤੇ ਬਣੇ ਹੁੰਦੇ, ਕਈ ਵਾਰ ਸੁੰਦਰ ਸੁੰਦਰ ਫੁੱਲ ਬਣੇ ਹੁੰਦੇ ਆ, ਜਿਹੜੀ ਕੀੜੀ ਹੁੰਦੀ ਉਹ ਸਾਰੇ ਫੁੱਲ ਛੱਡ ਕੇ ਤੇ ਖੁਦਾ ਹੀ ਲੱਭਦੀ ਹੋਵੇ। ਉਸੇ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਖੁਦਾ ਭਾਲਦੇ ਆ, ਕਿਹੜੀ ਖੁਦ ਮਿਲੇ ਕਿ ਉਹਨਾਂ ਕੇਜਰੀਵਾਲ ਹੋਰਾਂ ਦਾ ਕੋਈ ਨਾ ਕੋਈ ਸਾਨੂੰ ਇਹੋ ਜਿਹਾ ਮਿਲ ਜਾਵੇ ਮੌਕਾ, ਉਹਨਾਂ ਦਾ ਇਹੋ ਜਿਹਾ ਕੰਮ ਸਾਡੇ ਹੱਥ ਲੱਗ ਜੇ ਜਿਹਨੂੰ ਮੁੱਦਾ ਬਣਾ ਕੇ ਅਸੀਂ ਇੱਥੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਲਈਏ। ਹੁਣ ਦੇਖੋ, ਦਰਬਾਰ ਸਾਹਿਬ ਦਾ ਜਿਹੜਾ ਹਮਲਾ ਸੀ ਉਹ ਇੱਕ ਕਹਿ ਲਈਏ ਇੱਕ ਕੌਮ 'ਚ ਹਮਲਾ ਸੀਗਾ ਔਰ ਕੇਂਦਰ ਵੱਲੋਂ ਸਿੱਧੇ ਰੂਪ ਦੇ ਵਿੱਚ ਇੱਕ ਜੰਗੀ ਮਸ਼ਕ ਕਹਿ ਸਕਦੇ ਹਾਂ ਕਿ ਉਹਨਾਂ ਨੇ ਇੱਕ ਜੰਗੀ ਮਸ਼ਕ ਕੀਤੀ, ਜੰਗ ਹੀ ਵਿੱਢਿਆ ਗਿਆ ਇੱਕ ਕੌਮ ਦੇ ਖਿਲਾਫ। ਤੇ ਦੂਸਰੀ ਤਰਫ ਇਹ ਜਿਹੜੀ ਕਾਰਵਾਈ ਹੋਈ ਹੈ ਤਾਂ ਪ੍ਰਬੰਧਕੀ ਕਾਰਵਾਈ ਕਹਿ ਸਕਦੇ ਹਾਂ ਕਿ ਕਿਸੇ ਸ਼ਹਿਰ ਦਾ, ਕਿਸੇ ਨਿਗਮ ਦਾ ਪ੍ਰਬੰਧਕੀ ਢਾਂਚਾ ਜਿਹੜਾ ਉਹਦੇ ਵਿੱਚ ਕਿਤੇ ਨਜਾਇਜ਼ ਕਬਜ਼ੇ ਸੀਗੇ ਜਿਹੜੇ ਉਹਨਾਂ ਨੂੰ ਹਟਾਉਣ ਦੀ ਮੁਹਿੰਮ ਦੇ ਅਧੀਨ ਉਹ ਸ਼ਬੀਲ ਵਾਲੀ ਜਗ੍ਹਾ ਦਾ ਜਿਹੜਾ ਢਾਂਚਾ ਸੀ ਉਹ ਆਇਆ। ਚੀਜ਼ਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਦੋਵੇਂ ਚੀਜ਼ਾਂ ਜਿਹੜੀਆਂ ਜੁੜਦੀਆਂ ਜਾ ਕੇ ਬਾਤਾਂ ਨਾਲ, ਜਿਨ੍ਹਾਂ ਦਾ ਇੱਕ ਸਾਂਝਾ ਸੂਤਰ ਹੈ। ਤਾਂ ਉਸ ਚੀਜ਼ ਦਾ ਜਿਹੜਾ ਲਾਭ ਆ ਬੀਤੇ ਸਮਿਆਂ 'ਚ ਲੈਂਦੇ ਆਇਆ। ਅੱਜ ਵੀ ਜਦੋਂ ਪਿੰਡਾਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਆ ਤੇ ਉਹ ਇਹ ਗੱਲ ਆਖਣੀ ਨਹੀਂ ਭੁੱਲਦਾ ਕਿ ਕਾਂਗਰਸ ਉਹੀ ਹੈ ਬੇਲੀਓ ਜਿਹਨੇ ਆਪਣਾ ਦਰਬਾਰ ਸਾਹਿਬ ਢਾਇਆ ਜੀ। ਹੁਣ ਦਰਬਾਰ ਸਾਹਿਬ ਢਾਹ ਕੇ ਜਿਹੜਾ ਬਣਿਆ ਨਵਾਂ, ਉੱਥੇ ਉਹ ਕੀ ਕਰਦੇ ਆ ਉਹਦੇ ਬਾਰੇ ਨਹੀਂ ਦੱਸਦੇ। ਉਹ ਦੱਸਦੇ ਕਿ ਇੰਦਰਾ ਗਾਂਧੀ ਨੇ ਜੋ ਕੀਤਾ ਸੀਗਾ ਉਹ ਨਾ ਭੁੱਲਿਓ, ਵੋਟ ਹੈ ਜਿਹੜੀ ਕਾਂਗਰਸ ਨੂੰ ਹੈ ਉਹ ਪਤਾ ਨਹੀਂ ਕਿੱਧਰੋਂ ਹਟਦੇ। ਤੇ ਉਹੀ ਪਤਾ ਹੈ ਜਿਹੜਾ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਖੇਡੀ ਜਾਂਦੇ ਆ। ਦੇਖੋ ਸਾਫ਼ ਹੋ ਗਿਆ ਕਿ ਹੁਕਮ ਹਾਈ ਕੋਰਟ ਨੇ ਦਿੱਤੇ, ਉੱਥੋਂ ਦੀ ਅਦਾਲਤ ਨੇ ਦਿੱਤੇ, ਜਿਹੜੇ ਉਹ ਨੇਪਰੇ ਚਾੜੇ ਜਿਨ੍ਹਾਂ ਤੇ ਅਮਲ ਕੀਤਾ ਉਹ ਨਿਗਮ ਸੀਗਾ। ਹਾਂ, ਅਲਕਾ ਲਾਂਬਾ ਜਿਹੜੀ ਸੀਗੀ ਉਹ ਉਸ ਪ੍ਰੋਜੈਕਟ ਦੀ ਉੱਥੋਂ ਦੀ ਸਿਟਿੰਗ MLA ਹੋਣ ਕਰਕੇ ਉਹਦੀ ਇੱਕ ਨਿਗਰਾਨ ਜ਼ਰੂਰ, ਪਰ ਉਹਨੂੰ ਇਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਲੋਕਾਂ ਨੂੰ ਇਹ ਕਹਿ ਦੇਣਾ ਇਹ ਤਾਂ ਜੀ ਪਰ ਹਮਲਾ ਵਿਵਾਦਤ ਬਿਆਨ ਆ, ਬਿਲਕੁਲ ਤਰਕਾਂ ਤੋਂ ਪਰੇ ਬਿਆਨ ਹੈ, ਬੇਦਲੀਲਾ ਬਿਆਨ ਆ। ਇਹੋ ਜਿਹੇ ਬਿਆਨ ਸਰਦਾਰ ਸੁਖਬੀਰ ਬਾਦਲ ਨੂੰ ਨਹੀਂ ਦੇਣੇ ਚਾਹੀਦੇ। ਉਹ ਹੁਣ ਬਾਦਲ ਪਿੰਡ ਦੇ ਸਰਦਾਰ ਸੁਖਬੀਰ ਸਿੰਘ ਨਹੀਂ ਹੈ, ਉਹ ਪੰਜਾਬ ਦੇ ਉਪ ਮੁੱਖ ਮੰਤਰੀ। ਉਹ ਭੁੱਲ ਜਾਂਦੇ ਉਹ ਹਾਲੇ ਵੀ ਬਾਦਲ ਦੀ ਸੱਥ 'ਚ ਬੈਠੇ ਲੋਕਾਂ ਵਾਂਗੂ ਇੱਥੇ ਉਹੀ ਚੀਜ਼ਾਂ ਜਿਹੜੀਆਂ ਕਹਿ ਦਿੰਦੇ ਆ। ਪਰ ਇਹ ਚੀਜ਼ ਦਾ ਬੜਾ ਵੱਡਾ ਫਰਕ ਹੈ। ਸਿੱਧੇ ਰੂਪ 'ਚ ਕਹਿ ਲਈਏ ਤੇ ਇੱਕ ਫਿਰਕੂ ਪਤਾ ਖੇਡਣ ਦੀ ਕੋਸ਼ਿਸ਼ ਹੈ। ਜੀ ਗੱਲ ਕਾਂਗਰਸ ਦੀ ਕਰੀਏ, ਜਗਮੀਤ ਬਰਾੜ ਹੁਣਾਂ ਨੂੰ ਇੱਕ ਵਾਰੀ ਫੇਰ ਪਾਰਟੀ ਤੋਂ ਬਾਹਰ ਦਾ ਰਸਤਾ। ਹੁਣ ਤੇ ਜਗਮੀਤ ਸਿੰਘ ਬਰਾੜ ਨੂੰ ਮੈਨੂੰ ਲੱਗਦਾ ਆਦਤ ਹੀ ਪੈ ਗਈ ਹੈ ਜੀ ਕਿ 6 ਕੁ ਮਹੀਨਿਆਂ ਬਾਅਦ ਇਹਦੀ ਛਾਲ ਲੱਗ ਹੀ ਜਾਂਦੀ ਹੈ। ਕਦੀ ਇੱਧਰੋਂ ਕਦੀ ਇੱਧਰੋਂ ਨਿਕਲ ਜਾਂਦਾ, ਉੱਧਰੋਂ ਆ ਜਾਂਦਾ। ਸਮਝ ਹੀ ਨਹੀਂ ਲੱਗਦੀ ਜਗਮੀਤ ਸਿੰਘ ਬਰਾੜ ਦੀ। ਮੈਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਆਪਦੇ ਨੇੜਲੇ, ਬਹੁਤੇ ਨੇੜਲੇ ਜਾਂ ਉਹਨਾਂ ਦੇ ਪਰਿਵਾਰ ਵਾਲੇ ਹੋਣੇ, ਉਹਨਾਂ ਨੂੰ ਮੈਨੂੰ 2-4 ਮਹੀਨੇ ਯਕੀਨ ਹੁੰਦਾ ਹੋਣਾ ਵੀ 2-4 ਮਹੀਨੇ ਖੜ ਜਾਈਏ, ਜੋ ਵੀ ਫੈਸਲਾ ਲੈਂਦਾ ਡੀਕ ਲਈਏ, ਪਤਾ ਨਹੀਂ 2-4 ਮਹੀਨਿਆਂ ਦੇ ਵਿੱਚ ਕਿਤੇ ਜਾਣਾ। ਆਏ ਸੀਗੇ ਕਾਂਗਰਸ ਦੇ ਵਿੱਚ, ਵਾਪਸੀ ਕੀਤੀ, 2 ਮਹੀਨੇ ਨਿਗਾਹ ਰੱਖੀ, ਨਹੀਂ ਗੱਲ ਬਣੀ ਤੇ ਫਿਰ ਉਹ ਆਪਦੀਆਂ ਆ ਗਏ ਜਿਹੜੀਆਂ ਉਹਨਾਂ ਦੀਆਂ ਨੀਤੀਆਂ। ਜਗਮੀਤ ਸਿੰਘ ਬਰਾੜ
ਚੰਗਾ ਨੇਤਾ ਸੀ। ਅੱਜ ਇਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਅਨਗਾਈਡਡ ਮਿਜ਼ਾਈਲ ਆ, ਯਾਨੀ ਦਿਸ਼ਾਹੀਨ ਮਿਜ਼ਾਈਲ। ਤੇ ਇਸੇ ਦਿਸ਼ਾਹੀਨ ਮਿਜ਼ਾਈਲ ਨੇ ਬਾਦਲਾਂ ਦਾ ਕਿਲ੍ਹਾ ਪੁੰਡਤਾ ਸੀ 1999 ਚ। ਇਹ ਕੇਂਦਰੀ ਮੰਤਰੀ ਸਨ, ਕੇਂਦਰੀ ਵਜ਼ਾਰਤ ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਦੀ ਕੰਡ ਲਵਾਤੀ ਸੀ ਕੋਟ ਤੋਂ। ਤਾਂ ਇਹ ਮਿਜ਼ਾਈਲ ਕਿਤੇ ਬੜੀ ਕਾਰਗਰ ਸੀ ਕਿ ਜਗਮੀਤ ਸਿੰਘ ਬਰਾੜ ਬੜੇ ਨੇਤਾ ਸਨ, ਪਰ ਇਹਨਾਂ ਚੀਜ਼ਾਂ ਕਰਕੇ ਇਹ ਫੈਸਲੇ ਜਿਹੜੇ ਔਰ ਫਿਰ ਮਹੱਤਵਕਾਂਸ਼ਾਵਾਂ ਜਿਹੜੀਆਂ ਇਹਨਾਂ ਦੀਆਂ ਅੰਦਰਲੀਆਂ, ਹੁਣ ਵੇਖੋ ਕਾਂਗਰਸ ਦੇ ਵਿੱਚ ਆਏ ਮਹੱਤਵਕਾਂਸ਼ਾਵਾਂ ਦੀ ਗੱਲ ਕਰਦਾ ਇਹਨਾਂ ਦੀ, ਤਾਂ ਸਦਭਾਵਨਾ ਰੈਲੀ 'ਚ ਇਹਨਾਂ ਨੂੰ ਇਗਨੋਰ ਕੀਤਾ ਗਿਆ। ਇਹਨਾਂ ਨੇ ਉੱਥੇ ਝੰਡਾ ਚੁੱਕ ਲਿਆ। ਉਦੋਂ ਬਾਅਦ ਬਿਆਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਾਘੀ ਮੇਲੇ ਤੇ ਇਹਨਾਂ ਨੂੰ ਉਹ ਅਹਿਮੀਅਤ ਨਹੀਂ ਦਿੱਤੀ ਗਈ ਜਿਹਦੀ ਇਹ ਆਸ ਰੱਖਦੇ ਸਨ, ਤਾਂ ਇਹਨਾਂ ਦੀ ਜਿਹੜੀ ਗਰਮੀ ਸੀ ਹੋਰ ਵੀ ਵੱਧ ਗਈ। ਅਬੋਹਰ ਜਦੋਂ ਭੀਮ ਕਾਂਡ ਹੋਇਆ ਨੇ ਮੁਕਤਸਰ ਤੋਂ ਅਬੋਹਰ ਯਾਤਰਾ ਕੱਢੀ ਸੀ, ਉੱਥੇ ਵੀ ਕੋਈ ਨਹੀਂ ਆਇਆ। ਇਹਨੂੰ ਇਹ ਸੀਗਾ ਕਿ ਇਸ ਤਰ੍ਹਾਂ ਮੈਂ ਕਰਾਂਗਾ, ਲੋਕ ਵੀ ਮੇਰੇ ਨਾਲ ਚੱਲਣਗੇ ਤੇ ਟਿਕਟ ਦਾ ਬੰਦੋਬਸਤ ਹੋ ਜਾਏਗਾ। ਸੋ ਉਹ ਟਿਕਟ ਜਿਹੜੀ ਸੀਗੀ, ਉਹ ਟਿਕਟ ਦੀ ਹੀ ਲੜਾਈ ਅੰਤ ਤੱਕ ਚੱਲਦੀ ਰਹੀ। ਜਦੋਂ ਚਾਰੇ ਪਾਸੇ ਨਾ ਹੋ ਗਈ ਨੇ ਸਿੱਧੇ ਰੂਪ 'ਚ ਮੋਰਚਾ ਖੋਲ ਦਿੱਤਾ। ਮੋਰਚਾ ਖੋਲ ਕੇ ਹੁਣ ਆਪਣੇ ਲਈ ਉਹਨੇ ਰਾਹ ਆਪ ਹੀ ਬਣਾ ਲਿਆ। ਤੈਨੂੰ ਪਤਾ ਸੀਗਾ ਕਿ ਕਾਂਗਰਸ ਛੱਡੀ ਤੇ ਬਿਲਕੁਲ ਜਿਹੜਾ ਵਜੂਦ ਹੌਲਾ ਪੈ ਜਾਵੇਗਾ। ਜੇ ਇਹ ਕੱਢਣਗੇ ਤੇ ਘੱਟੋ ਘੱਟ ਇਹ ਮੈਸੇਜ ਆਏਗਾ ਕਿ ਜਗਮੀਤ ਬਰਾੜ ਜਿਹੜੀ ਵੀ ਪਾਰਟੀ 'ਚ ਰਹਿੰਦਾ ਹੈ ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਰੱਖਦਾ ਕਿ ਇਹਨਾਂ ਤੇ ਘੱਟੋ ਘੱਟ ਖੱਟ ਚੱਲੀਏ, ਹੋਰ ਤੇ ਕੁਛ ਮਿਲਣਾ ਨਹੀਂ। ਪਰ ਜਗਮੀਤ ਸਿੰਘ ਬਰਾੜ ਦਾ ਹੁਣ ਜੇ ਵੇਖੀਏ ਤੇ ਇਹ ਜਗਮੀਤ ਸਿੰਘ ਬਰਾੜ ਇੰਨੀ ਵਾਰੀ ਕਾਂਗਰਸ ਦੇ ਨਾਲ, ਇਹਨਾਂ ਨੇ ਕਾਂਗਰਸ ਤਵਾੜੀ ਵੀ ਬਣਾ ਵਿੱਚੋਂ ਉੱਥੇ ਵੀ ਚਲ ਗਏ ਸਨ, ਫਿਰ ਕਾਂਗਰਸ ਦੇ ਵਿੱਚ ਵਾਪਸੀ ਹੋਈ। ਸੋ ਬਹੁਤ ਵਾਰੀ ਇਹਨਾਂ ਨੇ ਇਸ ਤਰ੍ਹਾਂ ਕੀਤਾ। ਪਰ ਹੁਣ ਕੁੱਲ ਮਿਲਾ ਕੇ ਜੇ ਕਹਿ ਲਈਏ ਜਗਮੀਤ ਬਰਾੜ ਹੋਰਾਂ ਦਾ ਜਿਹੜਾ ਇਹ ਸਿਲਸਿਲਾ ਹੈ, ਉਹ ਲੱਗਦਾ ਹੈ ਕਿ ਹੁਣ ਇਹ ਜਿਹੜੀ ਕਾਰ ਤੋਂ ਉਤਾਰੇ ਗਏ ਆ, ਜਿੱਥੇ ਇਹਨਾਂ ਨੂੰ ਮਾਰ ਕੇ ਛੜੱਪਾ ਜਿਹੜਾ ਉਤਾਰ ਦਿੱਤਾ ਗਿਆ, ਮੈਨੂੰ ਨਹੀਂ ਲੱਗਦਾ ਪਿੱਛੋਂ ਆਉਣੀਆਂ ਕਾਰਾਂ ਹੁਣ ਇਹਨਾਂ ਨੂੰ ਲਿਫਟ ਦੇਣਗੀਆਂ, ਤੁਰ ਕੇ ਕਿਨਾਰੇ ਲੱਗਣਾ ਪਊਗਾ। ਜੀ ਬਿਲਕੁਲ। ਤੇ ਅਗਲੀ ਆਪਾਂ ਜੇ ਗੱਲ ਕਰੀਏ ਮਿੰਟੂ ਜੀ ਵੀ ਮੂਰਥਲ ਗੈਂਗ ਰੇਪ ਦੇ ਬਾਰੇ, ਪਹਿਲੀ ਵਾਰੀ ਹਰਿਆਣਾ ਸਰਕਾਰ ਮੰਨੀ ਆ ਵੀ ਏਦਾਂ ਹੋਇਆ। ਦੇਖੋ, ਹਰਿਆਣਾ ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਕਿ ਇਹਨਾਂ ਘਟਨਾਵਾਂ ਨੂੰ ਉਜਾਗਰ ਨਾ ਹੋਣ ਦਿੱਤਾ ਜਾਵੇ। ਇਹਦਾ ਕਾਰਨ ਇਹ ਸੀਗਾ ਕਿ ਕੇਂਦਰ 'ਚ ਵੀ ਭਾਜਪਾ ਹੈ, ਹਰਿਆਣੇ 'ਚ ਵੀ ਭਾਜਪਾ ਹੈ, ਇਹਨਾਂ ਦਾ ਮੂੰਹ ਕਾਲਾ ਦੱਬ ਕੇ ਹੋਣਾ ਸੀ। ਇਸ ਕਰਕੇ ਸਾਰੀ ਮਸ਼ੀਨਰੀ ਨੇ ਜ਼ੋਰ ਲਾ ਦਿੱਤਾ, ਪੂਰਾ ਮੁੱਠੀਆਂ ਵਾਲਾ ਜ਼ੋਰ ਲਾ ਦਿੱਤਾ ਕਿ ਇਹ ਚੀਜ਼ਾਂ ਬਾਹਰ ਨਾ ਆਉਣ। ਪਰ ਹੋਇਆ ਕੀ ਹੈ ਕਿ ਜਿਹੜੇ ਕੁਛ ਦਿਨ ਪਹਿਲਾਂ, ਕੁਛ ਹਫ਼ਤੇ ਪਹਿਲਾਂ ਹਾਈ ਕੋਰਟ ਦੇ ਜੱਜ NK ਸਾਂਝੀ ਸ਼ੇਰ ਉਹ ਅਕਾਲ ਚਲਾਣਾ ਕਰਦੇ ਸੀ, ਉਹਨਾਂ ਤੋਂ ਇਹ ਨੋਟਿਸ ਲਿਆ ਸੀਗਾ ਆਪਣੇ ਜਿਉਂਦੇ ਹੁੰਦਿਆਂ। ਉਹਨਾਂ ਦੇ ਕੋਲ ਸਬੂਤ ਆ ਚੁੱਕੇ ਸੀ, ਜਿਹੜੀ ਹਕੀਕਤ ਹੈ। ਉਹਨਾਂ ਨੇ ਉਦੋਂ ਹੀ ਨੋਟਿਸ ਲਿਆ ਜਦੋਂ ਉਹਨਾਂ ਕੋਲ ਸਬੂਤ ਪੁੱਜ ਗਏ। ਇਸੇ ਗੱਲ ਦਾ ਖੁਲਾਸਾ ਇਹਨਾਂ ਦੇ ਇੱਕ ਮੰਤਰੀ ਨੇ ਵੀ ਕਰਤਾ ਸੀ ਥੋੜਾ ਚਿਰ ਪਹਿਲਾਂ ਕਿ ਜੱਜ ਸਾਹਿਬ ਨੇ ਖੁਦ ਮੈਨੂੰ ਕਿਹਾ ਸੀਗਾ ਕਿ ਭਾਈ ਤੁਹਾਡੇ ਜੋਗੇ ਮੇਰੇ ਕੋਲ ਸਬੂਤ ਆ ਚੁੱਕੇ ਆ। ਉਹ ਕਿਸੇ ਯਾਤਰਾ ਤੇ ਉਹਨਾਂ ਜਾਣਾ ਸੀਗਾ, ਧਾਰਮਿਕ ਕਿਹਾ ਮੈਨੂੰ ਆ ਲੈਣ ਦੇ, ਤੁਹਾਡੀ ਸਰਕਾਰ ਦੀ ਖਬਰ ਮੈਂ ਲੈਣਾ। ਉਹ ਆਉਂਦੇ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਗੱਲ ਨੱਪੀ। ਉਹ ਮੰਤਰੀ ਦਾ ਜਿਹੜਾ ਬਿਆਨ ਸੀਗਾ ਉਹ ਵੀ ਇਹਨਾਂ ਨੇ ਬਹੁਤਾ ਮੀਡੀਆ 'ਚ ਨਹੀਂ ਆਉਣ ਦਿੱਤਾ। ਚਿਲਿੰਦਾ ਮੀਡੀਆ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਇੱਕ ਅੱਧਾ ਦਿਨ ਨੋਟਿਸ ਲਿਆ ਲੋਕਾਂ ਨੇ, ਉਹ ਵੀ ਭੁੱਲ ਭੁਲਾ ਗਏ। ਤੇ ਇਹ ਕੀ ਹੋਇਆ ਜੀ ਕਿ ਜਿਹੜਾ ਉਹ ਸੋ ਮੋਟੋ ਨੋਟਿਸ ਲਿਆ ਸੀਗਾ ਸਾਂਝੀ ਸਾਹਿਬ ਹੋਰਾਂ ਨੇ, ਤਾਂ ਉਸ ਤੇ ਕਾਰਵਾਈ ਜਦੋਂ ਅੱਗੇ ਚੱਲਦੀ ਆਈ ਤਾਂ ਅਦਾਲਤ ਨੇ ਉਹ ਸਬੂਤਾਂ ਦੇ ਜ਼ਰੀਏ, ਸਬੂਤਾਂ ਦੇ ਮਾਰਫਤ ਇਹ ਚੀਜ਼ ਮਿਥ ਲਈ ਕਿ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਇਹਨਾਂ ਚੀਜ਼ਾਂ ਨੂੰ ਦਬਾਉਣ 'ਚ ਲੱਗੀ ਹੋਈ ਹੈ। ਤਾਂ ਉਹਨਾਂ ਨੇ ਕੋਈ ਵੀ ਇਹਨਾਂ ਦੀ ਗੱਲ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਅੱਜ ਜਦੋਂ ਸੁਣਵਾਈ ਹੁੰਦੀ ਪਈ ਸੀ, ਉਹਨਾਂ ਨੇ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਪ੍ਰਕਾਸ਼ ਸਿੰਘ ਕਮੇਟੀ, ਉਹਨਾਂ ਨੇ ਉਹਦੇ ਤੇ ਵੀ ਕਿੰਤੂ ਪਰੰਤੂ ਕੀਤਾ ਕਿ ਇਹਦੇ ਕੋਲ ਅਧਿਕਾਰ ਖੇਤਰ ਕੀ ਹੈ। ਸੋ ਉਹ ਇੱਥੋਂ ਸਭ ਚੀਜ਼ਾਂ ਸਾਫ਼ ਹੋ ਜਾਂਦੀਆਂ ਕਿ ਹਾਈ ਕੋਰਟ ਹੈ ਜਿਹੜਾ ਉਹ ਇਹਨਾਂ ਦੀ ਬਣਾਈ ਕਮੇਟੀ ਤੇ, ਇੱਥੋਂ ਤੱਕ ਕਿ SIT ਤੇ ਵੀ ਉਹ ਯਕੀਨ ਨਹੀਂ ਕਰਦਾ। ਹੋਰ ਤੇ ਹੋਰ ਜਿਹੜਾ ਮਿੱਤਰ ਅਦਾਲਤੀ ਮਿੱਤਰ ਬਣਾਇਆ ਵਕੀਲ ਅਨੁਪਮ ਗੁਪਤਾ, ਉਹਨੂੰ ਇਹਨਾਂ ਨੇ ਮੰਗ ਕੀਤੀ ਸੀ ਕਿ ਜਿਹੜੀਆਂ ਤੁਹਾਡੇ ਕੋਲ ਵੀਡੀਓ ਕਲਿੱਪਸ ਹੈ ਜਾਂ ਆਡੀਓ ਰਿਕਾਰਡਿੰਗਸ ਨੇ ਉਹ ਸਾਨੂੰ ਦੇ ਦਿਓ। ਉਹਨਾਂ ਨੇ ਆਖਿਆ ਨਾ ਬਾਬਾ ਨਾ, ਅਸੀਂ ਤੁਹਾਨੂੰ ਦਿੰਦੇ, ਅਸੀਂ ਤੇ ਤੁਹਾਡਾ ਭੋਰਾ ਦਾ ਵੀ ਇਤਬਾਰ ਨਹੀਂ ਕਰਦੇ। ਤੁਸੀਂ ਭਾਵੇਂ ਅਸੀਂ ਤਵੀ ਤੇ ਬਹਿ ਜਾਓ, ਅਸੀਂ ਤੁਹਾਡਾ ਬਿਲਕੁਲ ਯਕੀਨ ਨਹੀਂ ਕਰਦੇ। ਜੋ ਜਿਸ ਤਰੀਕੇ ਨਾਲ ਤੁਸੀਂ ਜਾਂਚ ਕੀਤੀ ਹੈ, ਸਬੂਤ ਅਦਾਲਤ 'ਚ ਹੀ ਰਹਿਣਗੇ। ਅਨੁਪਮ ਹੋਰਾਂ ਨੇ ਉਹਨਾਂ ਨੇ ਸਾਫ਼ ਕਰ ਦਿੱਤਾ। ਸੋ ਹਰਿਆਣਾ ਜਦੋਂ ਫਸ ਗਿਆ ਚਫੇਰਿਓਂ, ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਅਦਾਲਤ ਨੇ ਸਾਡੀ ਜਾਨ ਏਡੀ ਸੌਖਿਆ ਨਹੀਂ ਛੱਡਣੀ। ਇਸ ਕਰਕੇ ਹੁਣ ਅੱਜ ਇਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਸੀ ਉਹ ਕਹਿ ਹੋਇਆ, ਉਹ ਕਹਿੰਦਾ
ਕਿ ਭਾਈ ਸੰਭਾਵਨਾਵਾਂ ਹੈ ਕਿ ਉੱਥੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ, ਅਸੀਂ ਇਨਕਾਰ ਨਹੀਂ ਕਰਦੇ, ਪਰ ਪਹਿਲਾਂ ਇਹਨਾਂ ਨੇ ਪਾਣੀ ਪੈਰਾਂ ਤੇ ਪੈਣ ਹੀ ਨਹੀਂ ਦਿੱਤਾ। ਇਹ ਕਹਿੰਦੇ ਜੀ ਕੁਛ ਇਸ ਤਰੀਕੇ ਦੀਆਂ ਘਟਨਾਵਾਂ ਹੋਈਆਂ ਹੀ ਨਹੀਂ, ਕੁਛ ਵਾਪਰਿਆ ਹੀ ਨਹੀਂ। ਔਰ ਹੁਣ ਜਦੋਂ ਹਾਈ ਕੋਰਟ ਨੇ ਬੁਰੀ ਤਰ੍ਹਾਂ ਇਹਨਾਂ ਨੂੰ ਫਸਾ ਲਿਆ, ਹੁਣ ਕਹਿੰਦੇ ਜੀ ਸੰਭਾਵਨਾਵਾਂ ਹਨ। ਸੰਭਾਵਨਾਵਾਂ ਹਨ ਨਹੀਂ, ਇੱਕ NRI ਬੀਬੀ ਨੇ ਬਕਾਇਦਾ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਹੁਣ ਵੇਖੋ, ਸ਼ਿਕਾਇਤ ਦਰਜ ਕਰਵਾਈ ਹੈ, NRI ਦੀ ਸ਼ਿਕਾਇਤ ਜਿਹੜੀ ਉਹ ਮੰਨ ਵੀ ਰਹੀ ਹੈ, ਹਰਿਆਣਾ ਸਰਕਾਰ ਕੇ ਆਈ ਹੈ ਕਿ ਉਹਦੇ ਨਾਲ ਜ਼ਬਰ ਜਨਾਹ ਹੋਇਆ, ਤੇ ਫਿਰ ਤੁਸੀਂ ਮਾਮਲਾ ਦਰਜ ਕਿਉਂ ਨਹੀਂ ਕੀਤਾ ਅੱਜ ਤੱਕ ਜ਼ਬਰ ਜਨਾਹ ਦਾ? ਜਦੋਂ ਤੁਹਾਡੇ ਕੋਲ ਸ਼ਿਕਾਇਤ ਆ ਗਈ, ਤੁਹਾਡੇ ਕੋਲ ਵਿਕਟਮ ਆਪ ਪਹੁੰਚ ਕਰਦਾ, ਤੇ ਤੁਸੀਂ ਹਾਲੇ ਤੱਕ ਮਾਮਲਾ ਦਰਜ ਕਿਉਂ ਨਹੀਂ ਕੀਤਾ? ਸੋ ਇਹਨਾਂ ਨੂੰ ਹੋਣੀ ਬੇਸ਼ਰਮੀ ਛੱਡ ਕੇ ਇਸ ਪਾਸੇ ਲੱਗਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ ਉੱਥੇ ਵਹਿਸ਼ਤ ਦਾ, ਦਹਿਸ਼ਤ ਦਾ, ਦਰਿੰਦਗੀ ਦਾ ਨੰਗਾ ਨਾਚ ਕੀਤਾ, ਉਹਨਾਂ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਔਰ ਨਾਲੇ ਇਹਨਾਂ ਨੂੰ ਰਾਜਨਾਥ ਸਿੰਘ ਤੋਂ ਵੀ ਜਵਾਬ ਲੈਣਾ ਚਾਹੀਦਾ, ਜਿਹੜੇ ਵਿਰੋਧੀ ਧਿਰ 'ਚ ਬੈਠੇ, ਚਾਹੇ ਕਾਂਗਰਸੀ, ਚਾਹੇ ਹੋਰ ਪਾਰਟੀਆਂ ਦੇ ਨੁਮਾਇੰਦੇ ਆ, ਕਿ ਰਾਜਨਾਥ ਸਿੰਘ ਇਹ ਇੰਨੇ ਹੀ ਖਾਕੀ ਨਿੱਕਰ ਦੇ ਪ੍ਰੇਮ 'ਚ ਭਿੱਜੇ ਹੋਏ ਆ ਕਿ ਹਾਲੇ ਜਾਂਚਾਂ ਪੜਤਾਲਾਂ ਅਧੂਰੀਆਂ, ਅਦਾਲਤ ਦੇ ਵਿੱਚ ਮਾਮਲੇ ਅਧੂਰੇ, ਤੇ ਪਹਿਲੇ ਹੀ ਅੱਖ ਲੱਗ ਕੇ ਜੀ ਅਸੀਂ ਸ਼ਾਬਾਸ਼ੀਆ ਦਿੰਦੇ ਆ ਖੱਟਰ ਸਾਹਿਬ ਨੂੰ। ਇਹਨਾਂ ਨੇ ਬਹੁਤ ਸੰਜੀਦਗੀ ਨਾਲ ਕੰਮ ਕੀਤਾ ਜਦੋਂ ਜਾਟ ਅੰਦੋਲਨ ਭੜਕਿਆ। ਇਹੋ ਜੀ ਸ਼ਾਬਾਸ਼ੀ ਭੱਟ ਪਵੇ, ਜਿਹੜੀ ਸ਼ਾਬਾਸ਼ੀ ਨੇ ਕਲੰਕਿਤ ਕਰ ਦਿੱਤਾ ਸਾਰੇ ਕਾਨੂੰਨ ਨੂੰ, ਸਾਰੇ ਤੰਤਰ ਨੂੰ ਤੇ ਹਰਿਆਣੇ ਨੂੰ। ਜੀ ਜੀ, ਇਹਨਾਂ ਤੋਂ ਲੱਗਦਾ ਜੀ ਹੋਰ ਬਹੁਤੀ ਉਮੀਦ ਵੀ ਜਿਹੜੀ ਉਹ ਨਹੀਂ ਰੱਖੀ ਜਾ ਸਕਦੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਬੇਅਦਬੀ ਖਿਲਾਫ ਅਸਤੀਫੇ ਦੇਣ ਵਾਲੇ ਹੁਣ ਫੇਰ ਆਏ ਆਪਣੇ ਅਸਲ ਟਿਕਾਣਿਆਂ ਤੇ। ਇਹ ਸਿਆਸਤ ਦੇ ਅਸਤੀਫੇ ਵੀ ਲਤੀਫੇ ਹੁੰਦੇ ਆ ਜੀ, ਟਾਈਮ ਦੇ ਟਾਈਮ ਸੁਣਾ ਕੇ, ਟਾਈਮ ਦੇ ਟਾਈਮ ਗੁਣ ਗਣਾ ਕੇ ਲੋਕਾਂ ਨੂੰ ਫੜਾ ਜਾਂਦੇ। ਬੇਅਦਬੀ ਮਾਮਲੇ ਜਦੋਂ ਵਾਪਰੇ ਸਨ ਤੇ ਧੜਾ ਧੜ ਸਿੱਖੀ ਪ੍ਰੇਮ ਜਾਗਿਆ ਸੀ। ਇਹਨਾਂ ਸਿੱਖੀ ਪ੍ਰੇਮ ਜਾਗਿਆ ਸੀ ਕਿ ਅਖਬਾਰਾਂ 'ਚ ਥਾਂ ਥੋੜਾ ਪੈ ਜਾਂਦਾ ਸੀ। ਇੱਧਰੋਂ ਪ੍ਰੈਸ ਨੂੰ ਭੇਜਦਾ ਸੀ ਮੈਂ ਅਸਤੀਫਾ ਦੇਤਾ ਜੀ, ਤੇ ਇੱਧਰੋਂ ਭੇਜਦਾ ਸੀ ਮੈਂ ਅਸਤੀਫਾ ਦੇ ਦਿੱਤਾ ਜੀ। ਹੋਇਆ ਕਿ ਉਹ ਅਸਤੀਫੇ ਜਿਹੜੇ ਜਿਵੇਂ ਉਹਨਾਂ ਦੀ ਐਕਸਪਾਇਰੀ ਡੇਟ ਲੰਘ ਗਈ, ਤੇ ਇਹ ਜਿਹੜੇ ਸੀਗੇ ਸਿੱਖੀ ਪ੍ਰੇਮ ਦੇ ਮਾਰੇ ਹੋਏ, ਭਿੱਜੇ ਹੋਏ, ਉਹ ਲੋਕ ਉਸ ਤਰੀਕੇ ਨਾਲ ਆਪੋ ਆਪਣੇ ਟਿਕਾਣਿਆਂ ਤੇ ਵਾਪਸ ਆ ਗਏ ਜਿਵੇਂ ਛੁੱਟੀ ਕੱਟ ਕੇ ਫੌਜੀ ਯੂਨਿਟ ਦੇ ਵਿੱਚ ਆਉਂਦਾ। ਹੁਣ ਸਾਰੇ ਬੈਕ ਗੇਅਰ ਲਾ ਕੇ ਆਪੋ ਆਪਣੇ ਟਿਕਾਣੇ। ਇਹਨਾਂ ਦੇ ਵਿੱਚ ਅਕਾਲੀ ਦਲ ਵਾਲੇ ਜਿਹੜੇ ਸੀਗੇ ਉਹ ਆ ਰਹੇ ਆ। ਇੱਕ ਸਾਡੇ ਇੱਧਰ ਇਲਾਕੇ ਦਾ ਸੀਗਾ ਜਥੇਦਾਰ, ਉਹਨੇ ਅਸਤੀਫਾ ਦੇ ਦਿੱਤਾ ਤੇ ਬਾਹਰ ਉਹਨੇ ਜਸ਼ੂਲੀਆਂ ਤਕਰੀਰਾਂ ਕੀਤੀਆਂ ਉੱਥੇ ਬਹਿ ਕੇ ਧਰਨਿਆਂ ਤੇ ਜਦੋਂ ਦੂਜਾ ਦਿਨ ਨਹੀਂ ਪਿਆ, ਉਹਦੀਆਂ ਅਸੀਂ ਫੋਟੋਆਂ ਕੱਢ ਲਿਆਤੀਆਂ। ਉਹ ਅਕਾਲੀਆਂ ਦੇ ਨਾਲ ਅਖੰਡ ਪਾਠ ਰਖਾਉਂਦਾ ਫਿਰਦਾ ਸੀ ਕਿ ਇੱਥੇ ਸ਼ਾਂਤੀ ਬਣੀ ਰਹੇ ਪੰਜਾਬ ਦੇ ਵਿੱਚ। ਜਦੋਂ ਫੋਟੋਆਂ ਆ ਗਈਆਂ, ਸਾਡੇ ਖਿਲਾਫ ਵੀਡੀਓ ਉਹਨੇ ਅਪਲੋਡ ਕਰ ਦਿੱਤੀ ਕਿ ਇਹ ਸਾਜ਼ਿਸ਼ਾਂ ਜੀ, ਮੈਨੂੰ ਬਦਨਾਮ ਕਰ ਲਿਆ, ਇਹ ਹੈ, ਉਹ ਹੈ, ਜੋ ਹੈ। ਤੇ ਵੀਡੀਓ ਪਾਉਣ ਤੋਂ 3 ਦਿਨ ਵੀ ਨਹੀਂ ਕੱਟੇ, ਆਮ ਆਦਮੀ ਪਾਰਟੀ ਵਾਲਿਆਂ ਦਾ ਸਰੋਪਾ ਪਵਾ ਲਿਆ। ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ, ਉਹਨਾਂ ਦੇ ਵਲੰਟੀਅਰਾਂ ਨੇ, ਉਹਨਾਂ ਨੇ ਸਰੋਪਾ ਜਿਹੜਾ ਵਾਪਸ ਲੈ ਲਿਆ। ਤੇ 5ਵੇਂ ਦਿਨ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਿਹਾਇਸ਼ ਤੇ ਉਹਦੇ ਗੋਡੇ ਨਾਲ ਬੈਠਾ ਸੀ। ਤੇ ਅਸੀਂ ਪੁੱਛਿਆ ਕਿ ਹਾਂਜੀ ਹੁਣ, ਸੋ ਇਹੋ ਜਿਹੇ ਅਸਤੀਫੇ ਦੇਣ ਵਾਲੇ ਨੇ ਤੇ ਇਹੋ ਜਿਹਾ ਸਿੱਖੀ ਟੀਮ ਹੈ। ਹੁਣ ਕੱਲ ਹੁਸ਼ਿਆਰਪੁਰ ਦੇ ਵਿੱਚ ਇੱਕ ਇਕਬਾਲ ਸਿੰਘ ਖੇੜਾ ਸੀ, ਉਹਨੇ ਬੜੇ ਧੂਮ ਧੜੱਕੇ ਨਾਲ ਉਦੋਂ ਅਸਤੀਫਾ ਦਿੱਤਾ। ਤੇ ਕੱਲ ਜਦੋਂ ਤੀਰਥ ਯਾਤਰਾ ਤੇ ਉਹ ਰੇਲ ਚੱਲਣੀ ਸੀ, ਤੇ ਉਹ ਗਾਰਡ ਬਣ ਕੇ ਹਰੀਆਂ ਝੰਡੀਆਂ ਦਿੰਦਾ ਫਿਰਦਾ ਸੀ, ਨਾਲੇ ਅਰਦਾਸ ਕਰਦਾ ਫਿਰਦਾ ਸੀ ਕਿ ਅਕਾਲੀ ਦਲ ਚੜ੍ਹਦੀ ਕਲਾ 'ਚ ਰਵੇ, ਇਹ ਤੀਰਥ ਯਾਤਰਾ ਜਿਹੜੀ ਸੁੱਖ ਸੁੱਖਾਂ ਨਾਲ ਸੰਪੂਰਨ ਹੋਵੇ। ਸੋ ਇਹੋ ਜਿਹੇ ਅਸਤੀਫੇ ਦੇਣ ਵਾਲੇ ਆ, ਇਹੋ ਜਿਹੇ ਕਿਰਦਾਰ ਹੈ। ਔਰ ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਇੱਕ ਕਿਰਦਾਰ ਹੈ ਜਿਹੜੇ ਬੜੀ ਮੰਗ ਰੱਖਦੇ, ਜਿਵੇਂ ਫਿਲਮਾਂ 'ਚ ਸ਼ਾਹਰੁਖ ਖਾਨ, ਅਮੀਰ ਖਾਨ, ਇਹਨਾਂ ਦੀ ਬੜੀ ਮੰਗ ਆ, ਕਿਉਂਕਿ ਹਰੇਕ ਕਿਰਦਾਰ ਕੀ ਕਰਦੇ ਆ। ਇਹ 10-15 ਬੰਦੇ ਹਰੇਕ ਪਾਰਟੀ ਨੇ ਕਿਰਦਾਰ ਰੱਖੇ ਹੋਏ ਆ। ਜਦੋਂ ਕਿਤੇ ਡਰਾਮਾ ਕਰਨਾ ਹੋਵੇ, ਫਿਰ ਇੱਕ ਕਿਰਦਾਰ ਮੰਚ ਤੇ ਉਤਾਰ ਦਿੱਤੇ ਜਾਂਦੇ ਆ। ਕਈ ਵਾਰੀ ਮਨੋਰੰਜਨ ਕਰਾਉਂਦੇ ਆ, ਤੇ ਕਈ ਵਾਰ ਲੋਕਾਂ ਨੂੰ ਭਾਵ ਕਰਕੇ ਠੱਗੀ ਵੀ ਮਾਰਉਂਦੇ ਆ। ਜੀ ਜੀ, ਬਿਲਕੁਲ ਜਿੱਦਾਂ ਨੇ ਦੱਸਿਆ, ਪੱਕੇ ਪਿਆਦੇ ਇਹਨਾਂ ਨੇ ਰੱਖੇ ਹੋਏ ਆ ਸਾਰੀਆਂ ਪਾਰਟੀਆਂ ਨੇ। ਅਗਲੀ ਗੱਲ ਕਰੀਏ, ਸ਼ੰਕਰਾਚਾਰਿਆ ਕਹਿੰਦੇ ਆ ਵੀ ਸੋਕਾ ਹੀ ਤਾਂ ਪਿਆ ਵੀ ਸਾਈ ਦੀ ਪੂਜਾ ਹੁੰਦੀ ਆ। ਸਿਆਸਤਦਾਨਾਂ ਦੀ ਤੇ ਧਾਰਮਿਕ ਰਹਿਬਰਾਂ ਦੀ ਕਈ ਵਾਰ ਅਕਲ ਵੇਖ ਕੇ ਆਪਣੀ ਅਕਲ ਤੇ ਦਿਖਾਉਂਦਾ ਕਿ ਸਾਡੇ ਆਲੇ ਦੁਆਲੇ ਕਿੰਨੇ ਵਿਚਾਰੇ ਵੱਡੀ ਅਕਲ ਵਾਲੇ ਬੈਠੇ ਜਿਹੜੇ ਇਹਨਾਂ ਦੇ ਮਗਰ ਤੁਰੇ ਫਿਰਦੇ ਆ ਜੀ। ਇਹ ਅਕਲਾਂ ਦੀ ਖੇਡ ਹੈ ਨਾ ਜੀ, ਕਿ ਜਿਹੜੇ ਸਾਡੇ ਹੁਣ ਪੰਜਾਬ ਪ੍ਰਦੇਸ਼ ਭਾਜਪਾ ਵਾਲੇ ਵਾਗਡੋਰ ਸੰਭਾਲ ਸੰਪਾ ਸਾਹਿਬ, ਤੇ ਉਹ ਰਾਧੇ ਮਾਂ ਦੇ ਵੀ ਭਗਤ ਨੇ ਨਾ, ਤੇ ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਸੀਗਾ ਜੀ ਕਿ ਜਿਹੜਾ ਕਾਲਾ ਪੀਲੀਆ ਹੈ ਉਹਦਾ ਕਾਰਨ ਹੈ ਅਨੈਤਿਕ ਸਰੀਰਕ ਸੰਬੰਧ।
ਜੀ ਉਹਨਾਂ ਨੇ ਇਹ ਤਰਕ ਦੇ ਮਾਰਿਆ ਸੀ, ਉਹ ਇਹੋ ਜਿਹਾ ਸਿਹਤ ਵਿਗਿਆਨ ਰੱਖਦੇ ਆ। ਇਹ ਹੁਣ ਜਿਹੜੇ ਆ ਇਹਨਾਂ ਦੇ ਸ਼ੰਕਰਾਚਾਰੀਆ, ਸਵਰੂਪਾਨੰਦ, ਸਰਸਵਤੀ, ਇਹ ਸੋਨੇ ਦੇ ਸਿੰਘਾਸਨ ਤੇ ਬਹਿਣ ਵਾਲਾ ਬੰਦਾ, ਪਰ ਜਦੋਂ ਗੱਲ ਕਰਦਾ ਗੱਲ ਇਹ ਇੰਨੀ ਭੈੜੀ ਕਰਦਾ ਕਿ ਛੱਡੋ ਗੱਲ ਪਿੱਤਲ ਤੋਂ ਵੀ ਖੋਟੀ ਕਰਦਾ। ਇਹ ਸਰਸਵਤੀ ਨੇ ਧਿਆਨ ਦਿੱਤਾ ਜੀ ਕਿ ਜਿਹੜਾ ਮਹਾਰਾਸ਼ਟਰ ਚ ਸੋਕਾ ਪੈ ਰਿਹਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਇੱਥੇ ਸ਼ਿਰਡੀ ਸਾਈਂ ਬਾਬਾ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਉਹ ਪੁੱਠੀ ਪਈ ਹੈ ਜੀ। ਹੁਣ ਇਹ ਆਪਣੇ ਆਪ ਦੇ ਵਿੱਚ ਦੇਖ ਲਓ ਕਿ ਸਨਾਤਨ ਧਰਮ ਦੇ ਵਿੱਚ ਸਭ ਤੋਂ ਵੱਡਾ ਆਗੂ ਹੁੰਦਾ, ਜਿਹੜਾ ਧਾਰਮਿਕ ਆਗੂ ਹੁੰਦਾ, ਉਹ ਸ਼ੰਕਰਾਚਾਰੀਆ ਹੁੰਦਾ। ਇਹੋ ਜੀ ਵਾਹੀਆਤ ਦਲੀਲ ਦੇ ਵਿੱਚ ਫਿਰ ਧਰਮ ਦੇ ਜਿਹੜੇ ਪੈਰੋਕਾਰ ਹੈ ਉਹਨਾਂ ਦੀ ਬੁੱਧੀ ਤੇ ਵੀ ਹਾਸਾ ਆਉਂਦਾ ਨਾ, ਉਹਨਾਂ ਦੀ ਬੁੱਧੀ ਤੇ ਤਰਸ ਵੀ ਕਰਨਾ ਚਾਹੀਦਾ। ਕਿੰਨਾ ਲੋਕਾਂ ਦੇ ਮਗਰ ਤੁਰੇ ਫਿਰਦੇ ਆ, ਕਿੰਨੇ ਲੋਕਾਂ ਨੂੰ ਇਹ ਤਖਤੀ ਪਾ ਕੇ ਰੱਬ ਬਣਾਈ ਬੈਠੇ ਉਹਨਾਂ ਦੇ ਘਰਾਂ 'ਚ। ਸੋ ਇਹ ਕਹਿ ਰਹੇ ਨੇ ਜੀ ਕਿ ਸ਼ਿਰਡੀ ਵਾਲਾ ਸਾਈਂ ਬਾਬਾ ਜਿਹੜਾ ਉਹਦੀ ਪੂਜਾ ਦਾ ਸਿੱਟਾ ਕਿਤੇ ਸੁੱਕਾ ਪੈ ਗਿਆ। ਤੇ ਇਸ ਸਰਸਵਤੀ ਮਹਾਰਾਜ ਨੂੰ ਕੋਈ ਅਖਬਾਰ ਪੜ੍ਹਾਵੇ, ਕੋਈ ਇਹਨੂੰ ਮਾੜਾ ਮੋਟਾ ਪਤਾ ਲੱਗੇ ਕਿ ਸੋਕਾ ਇਕੱਲੇ ਮਹਾਰਾਸ਼ਟਰ 'ਚ ਨਹੀਂ, ਸੋਕਾ ਭਾਰਤ ਦੇ 10 ਰਾਜਾਂ ਦੇ ਵਿੱਚ ਹੈ ਸਮੇਂ। ਔਰ ਇਹਦਾ ਕਾਰਨ ਤੁਹਾਨੂੰ ਪਤਾ ਹੈ ਕਿ ਜਲਵਾਯੂ ਜਦੋਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਪੌਣ ਪਾਣੀ ਦੇ ਵਿੱਚ, ਕਈ ਵਾਰ ਬਾਰਿਸ਼ ਘੱਟ ਹੁੰਦੀ ਹੈ, ਕਈ ਵਾਰੀ ਵੱਧ ਹੁੰਦੀ ਹੈ। ਸੋ ਇਹ ਸੋਕੇ ਦਾ ਕਾਰਨ ਹੈ ਜਿਹੜਾ ਉਹ ਮੌਸਮ ਆ, ਨਾ ਕਿ ਪੂਜਾ। ਹੁਣ ਜੇ ਪੂਜਾ ਦੀ ਗੱਲ ਆ, ਕੇਰਲ ਦੇ ਵਿੱਚ ਜਿਹੜੇ ਕੱਲ 110 ਬੰਦੇ ਜਿਹੜੇ ਆਤਿਸ਼ਬਾਜ਼ੀ ਕਰਨ ਮਰ ਗਏ ਸੀ, ਉਹ ਵੀ ਸਾਈਂ ਨੂੰ ਪੂਜਦੇ ਸੀ, ਉਹਦੇ ਮੰਦਿਰ ਦੇ ਵਿੱਚ ਬੈਠੇ ਸੀ ਨਾ, ਉਹ ਤੇ ਰੱਬ ਨੂੰ ਖੁਸ਼ ਕਰਦੇ ਪਏ ਸੀ। ਖੁਸ਼ ਕਰਦੇ ਆਪਣੇ ਜਿਹੜੇ ਰਹਿ ਗਏ ਪਿੱਛੇ, ਉਹਨਾਂ ਨੂੰ ਉਮਰਾਂ ਦਾ ਦਰਦ ਦੇ। ਸੋ ਇਹ ਬਿਲਕੁਲ ਹੀ ਤਰਕਹੀਣ ਗੱਲਾਂ ਨੇ। ਅਸਲ ਦੇ ਵਿੱਚ ਰੌਲਾ ਕੀ ਹੈ ਕਿ ਇਹ ਕਹਿੰਦੇ ਆ ਕਿ ਜਿਹੜਾ ਸਾਈਂ ਹੋਇਆ, ਸਾਈਂ ਜਿਹਨੂੰ ਆਪਾਂ ਸ਼ਿਰਡੀ ਵਾਲਾ ਬਾਬਾ ਕਹਿ ਦਿੰਦੇ ਆ, ਕਿ ਉਹ ਫਕਰ ਹੋਇਆ, ਫਕੀਰ ਹੋਇਆ, ਤੁਸੀਂ ਉਹਨੂੰ ਭਗਵਾਨ ਨਾ ਆਖੋ। ਉਹਦੇ ਪੈਰੋਕਾਰਾਂ ਨੂੰ ਇਹ ਫਤਵੇ ਦਿੰਦੇ ਆ ਕਿ ਉਹਨਾਂ ਨੂੰ ਤੁਸੀਂ ਭਗਵਾਨ ਦਾ ਦਰਜਾ ਕਿਉਂ ਦਿੰਦੇ। ਉਹਦੇ ਪੈਰੋਕਾਰ ਕਹਿੰਦੇ ਕਿ ਸਾਡਾ ਤਾਂ ਭਗਵਾਨ ਹੈ, ਅਸੀਂ ਇਹਨੂੰ ਭਗਵਾਨ ਕਹੀਏ ਜਾਂ ਹੋਰ ਕੁਝ ਕਹੀਏ, ਸਾਡੀ ਮਰਜ਼ੀ, ਤੁਸੀਂ ਕੌਣ ਹੁੰਦੇ ਹੋ। ਤੇ ਇਹ ਕਹਿੰਦੇ ਨਹੀਂ ਜੀ, ਅਸੀਂ ਇਹ ਫਕੀਰ ਨੂੰ ਭਗਵਾਨ ਨਹੀਂ ਮੰਨਦੇ। ਰੌਲਾ ਇਹ ਹੈ ਕਿ ਫਕੀਰ ਨੂੰ ਇਹ ਆਪਣੇ ਭਗਵਾਨ ਦੇ ਬਰਾਬਰ ਨਹੀਂ ਦੇਖਣਾ ਚਾਹੁੰਦੇ, ਕਿਉਂਕਿ ਇਹਨਾਂ ਦਾ ਭਗਵਾਨ ਵੱਡਾ, ਦੂਜਿਆਂ ਦਾ ਭਗਵਾਨ ਛੋਟਾ। ਆਪੋ ਆਪਣੇ ਰੱਬ ਦੇ ਕੱਦ ਤੋਂ ਲੜੀ ਜਾਂਦੇ ਆ ਕਿ ਮੇਰੇ ਰੱਬ ਦਾ ਕੱਦ ਵੱਡਾ, ਤੇਰੇ ਰੱਬ ਦਾ ਕੱਦ ਛੋਟਾ। ਪਰ ਇੱਥੇ ਗੱਲ ਕੱਦਾਂ ਦੀ ਵੀ ਨਹੀਂ, ਗੱਲ ਇੱਥੇ ਅਸਲ 'ਚ ਹੈ ਕਿ ਸ਼ਿਰਡੀ ਵਾਲੇ ਮੰਦਿਰ ਤੇ ਚੜਾਵਾ ਬਹੁਤ ਚੜ੍ਹਦਾ। ਕਿਸੇ ਤਰੀਕੇ ਦੇ ਨਾਲ ਜੇ ਪੂਜਾ ਪ੍ਰਭਾਵਿਤ ਹੋ ਜੇ, ਉਹੀ ਚੜਾਵਾ ਜਿਹੜਾ ਦੂਜੀਆਂ ਹੱਟੀਆਂ 'ਚ ਵੰਡਿਆ ਜਾਵੇ ਤਾਂ ਰੌਲਾ ਆ ਹੀ ਆ। ਜੀ ਆਪੋ ਆਪਣੀਆਂ ਦੁਕਾਨਾਂ, ਆਪੋ ਆਪਣੇ ਬਿਜ਼ਨਸ ਦੀ ਪਈ ਹੈ ਜੀ ਸਭ ਨੂੰ। ਅਗਲੀ ਗੱਲ ਕਰੀਏ, ਆਸਟ੍ਰੇਲੀਆ ਵਾਲਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਪਾਸ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਤੋਂ ਨਾ ਕਰਤੀ ਤੇ ਪੰਜਾਬ ਤੇ ਹਲਚਲ ਆ, ਤੇ ਲੱਗਦਾ ਆਸਟ੍ਰੇਲੀਆ ਨੂੰ ਲੱਗ ਗਿਆ ਪਤਾ ਵੀ ਕਿੱਦਾਂ ਮਿਲਦੀਆਂ ਉੱਥੇ 12ਵੀਂ ਦੀਆਂ। ਮੈਨੂੰ ਲੱਗਦਾ ਜੀ ਕਿ ਆਸਟ੍ਰੇਲੀਆ ਤੋਂ ਬਾਅਦ ਦੂਜੇ ਵੀ ਆ ਤੁਹਾਡੇ ਮੁਲਕ ਤੇ ਜਿਹੜੇ ਕੈਨੇਡਾ, ਜਿਹੜੇ ਬੜੇ ਹੱਦ ਤੱਕ ਇੱਥੇ ਪੰਜਾਬ ਨੂੰ ਸੰਭਾਲੀ ਬੈਠੇ ਆ, ਕਿਤੇ ਇਹ ਵੀ ਨਾ ਇਸੇ ਸੂਚੀ 'ਚ ਪਾ ਦੇਣ ਸਾਨੂੰ ਕਿ ਭਾਈ ਇਹ +2 ਵਾਲੇ ਚੈੱਕ ਕਰੋ। ਅਸਲ ਦੇ ਵਿੱਚ ਆਸਟ੍ਰੇਲੀਆ ਵਾਲੇ ਗਲਤ ਨਹੀਂ ਹੈ। ਦੇਖੋ ਜਿਹੜੇ ਸਟੇਟ ਦੇ ਵਿੱਚ 8000 ਸਕੂਲ ਦੇ ਵਿੱਚ ਟੀਚਰ ਹੀ ਇੱਕ ਆ, ਇਹਦੇ 500 ਸਕੂਲਾਂ ਦੇ ਵਿੱਚ ਅਧਿਆਪਕ ਹੈ ਹੀ ਨਹੀਂ। ਜਿੱਥੇ ਅੱਧਿਓਂ ਜ਼ਿਆਦਾ ਅਸਾਮੀਆਂ ਖਾਲੀ ਹੈ, ਜਿੱਥੇ 42 ਸਰਕਾਰੀ ਕਾਲਜ ਹੈ ਜਿਹਦੇ ਚੋਂ 22 ਦਾ ਪ੍ਰਿੰਸੀਪਲ ਹੀ ਹੈ ਨਹੀਂ, ਜਿਹਦੇ 22 ਸਰਕਾਰੀ ਕਾਲਜਾਂ ਦੇ ਵਿੱਚੋਂ 1000 ਸਾਮੀ, 1800 ਕੁੱਲ ਸਾਮੀ ਹੈ ਤੇ 1000 ਸਾਮੀ ਜਿਹੜੀ ਸ਼ਾਰਟ ਹੈ। ਉੱਥੋਂ ਜਿਹੜੇ ਵਿਦਿਆਰਥੀ ਹੈ ਉਹ ਫਿਰ ਦੁਨੀਆ ਦੇ ਵਿੱਚ ਜਦੋਂ ਜਾਣਗੇ, ਵਿਸ਼ਵੀਕਰਨ ਦੇ ਦੌਰ ਦੇ ਵਿੱਚ ਜਦੋਂ ਜਾ ਕੇ ਵਿਚਰਨਗੇ, ਤਾਂ ਉਹ ਜਿਹੜੇ ਪੱਧਰ ਦੀ ਸਿੱਖਿਆ ਲੈ ਕੇ ਗਏ, ਥੋੜੀ ਬਹੁਤੀ ਤਾਂ ਨੁਮਾਇਸ਼ ਉੱਥੇ ਹੋਏਗੀ। ਤੇ ਜਦੋਂ ਪੈਮਾਨੇ ਲੱਗਦੇ ਆ ਨਾ ਜੀ, ਨੁਮਾਇਸ਼ ਕੋਈ ਵੀ ਕਰਦਾ ਆਪਣੀ ਬੁੱਧੀ ਦੀ, ਫਿਰ ਜਦੋਂ ਉਹਨੂੰ ਪੈਮਾਨੇ ਲੱਗਦੇ ਆ ਤੇ ਆਪੇ ਹੀ ਮਲਾਈ ਉੱਤੇ ਆ ਜਾਂਦੀ ਹੈ ਕਿ ਕਿੰਨੀ ਕੁ ਜਿਹੜੀ ਹੈ ਉਹ ਅਕਲ ਰੱਖਦਾ। ਸੋ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਪਹਿਲਾਂ ਉਹਨਾਂ ਮੁਲਕਾਂ ਨੇ ਸਵਾਗਤ ਕੀਤਾ, ਬੜੇ ਵੱਡੇ ਪੱਧਰ ਤੇ ਰੁਜ਼ਗਾਰ ਦਿੱਤੇ ਇਹਨਾਂ ਨੂੰ, ਬਹੁਤ ਵੱਡੇ ਪੱਧਰ ਤੇ ਕਹਿ ਲਈਏ ਪੰਜਾਬੀ ਜਿਹੜੇ ਆਪਣੀ ਕਾਬਲੀਅਤ ਦੇ ਜ਼ੋਰ ਤੇ ਉੱਥੇ ਕਾਮਯਾਬੀ ਹੋਏ। ਪਰ ਹੁਣ ਉਹਨਾਂ ਨੇ ਥੋੜਾ ਜਿਹਾ ਇੱਕ ਮੋਟਾ ਜਿਹਾ ਲਾਇਆ, ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਾਂਚ ਕਰੋ, ਇਹ ਅੰਗਰੇਜ਼ੀ ਤਾਂ 80 ਨੰਬਰ ਲਈ ਫਿਰਦੇ ਆ, ਤੇ ਜਦੋਂ ਆਈਲੈਟਸ ਦਾ ਪੇਪਰ ਦਿੰਦੇ ਆ ਉਦੋਂ ਇਹਨਾਂ ਕੋਲ 5 ਬੈਂਡ ਵੀ ਨਹੀਂ ਆਉਂਦੇ। ਇੱਥੋਂ ਜਾਂਚ ਉਹਨਾਂ ਨੇ ਕੀਤੀ, ਜਾਂਚ ਦੇ ਵਿੱਚ ਇਹ ਆਇਆ ਕਿ ਉੱਥੇ ਭ੍ਰਿਸ਼ਟਾਚਾਰੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ, ਉੱਥੋਂ ਇਹ ਛੋਲੇ ਦੇ ਕੇ ਪਾਸ ਹੋ ਜਾਂਦੇ ਆ, ਪਰ ਜਦੋਂ ਅਸਲੀ ਪ੍ਰੀਖਿਆ ਸਿਰ ਤੇ ਪੈਂਦੀ ਹੈ ਉਦੋਂ ਫਿਰ
ਤਾਂ ਨੂੰ ਝਾਕਦੇ ਆ ਤੇ ਜਾਂ ਫਿਰ ਉੱਤੇ ਪੇਪਰ ਤੇ ਲਿਖਾਈਆਂ ਮਾਰੀ ਜਾਂਦੇ ਆ। ਕਈ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਵੀ ਲਿਖਾਉਂਦੇ ਆ ਤੇ ਉਹ ਸ਼ਾਇਦ ਉਹੀ ਹੈਲਪ ਕਰ ਦੇਗਾ। ਪਰ ਇਹ ਹੁਣ ਜੋ ਹੋ ਰਿਹਾ, ਹੁਣ ਸਾਡੇ ਸਿਹਤ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਮੁੱਦਾ ਉਠਾਵਾਂਗੇ ਜੀ, ਜੇ ਕੋਈ ਇਸ ਤਰ੍ਹਾਂ ਵੀਜ਼ੇ ਦੀ ਸਮੱਸਿਆ ਆਉਂਦੀ ਹੈ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਰਾਬਤਾ ਕਰੇ। ਹੁਣ ਜਿਹੜੇ ਬੋਰਡ ਤੋਂ ਅੱਗੋਂ ਉਹਨਾਂ ਨੇ ਮਾਨਤਾ ਦੇਣੋਂ ਹੀ ਨਾ ਕਰ ਦਿੱਤੀ ਹੈ ਕਿ ਅਸੀਂ ਇਸ ਬੋਰਡ ਤੋਂ ਪਾਸ ਵਿਦਿਆਰਥੀਆਂ ਨੂੰ ਵੀਜ਼ਾ ਲਾਉਣਾ ਹੀ ਨਹੀਂ, ਤੇ ਉਸ ਬੋਰਡ ਦੇ ਕੋਲ ਹੱਲ ਕੀ ਰਹਿ ਗਿਆ? ਹੱਲ ਤੇ ਸਰਕਾਰ ਨੇ ਕਰਨਾ ਤੇ ਉਹਨਾਂ ਦੇ ਜਿਹੜੇ ਸਫੀਰ ਆ, ਉਹਨਾਂ ਦੇ ਜਿਹੜੇ ਦੂਤਕਾਰ ਆ ਇੱਥੇ, ਉਹਨਾਂ ਦੇ ਨਾਲ ਰਾਬਤਾ ਕੀਤਾ ਜਾਵੇ ਕਿ ਇਹ ਤੇ ਫਿਰ ਜਿਹੜੇ ਕਾਬਲ ਨੇ ਵਿਦਿਆਰਥੀ, ਉਹਨਾਂ ਦੀ ਵੀ ਯੋਗਤਾ ਤੇ ਡਾਕਾ ਹੈ ਨਾ ਕਿ ਤੁਸੀਂ ਸਾਰਿਆਂ ਨੂੰ ਇੱਕ ਸ਼੍ਰੇਣੀ 'ਚ ਨਾ ਰੱਖੋ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਹਾਲੇ ਹੋਰ ਇਹਨਾਂ ਨੂੰ ਫੇਸ ਕਰਨੀਆਂ ਪੈਣਗੀਆਂ। ਸਾਡੇ ਇੱਥੇ ਮੁੱਖ ਮੰਤਰੀ ਜਦੋਂ ਵੀ ਪਿੰਡਾਂ 'ਚ ਆਉਂਦੇ ਆ ਤੇ ਉਹ ਇੱਕ ਗੱਲ ਕਹਿਣੀ ਨਹੀਂ, ਕਹਿਣੀ ਕਦੇ ਵੀ ਉਹਨਾਂ ਨੇ ਭੁੱਲੀ ਨਹੀਂ। ਉਹ ਗੱਲ ਕਹਿਣਗੇ ਜੀ ਇੱਕ ਤੇ ਇਹ ਕਿ ਕਾਂਗਰਸ ਹੈ ਜਿਹੜੀ ਉਹ ਸਿੱਖਾਂ ਦੀ ਦੁਸ਼ਮਣ ਹੈ, ਤੇ ਦੂਜੀ ਗੱਲ ਉਹਨਾਂ ਨਾਲ ਦੀ ਨਾਲ ਕਹਿਣਾ ਕਿ ਅਸੀਂ ਭਾਈ ਪੂਰੇ ਭਾਰਤ ਦੇ ਵਿੱਚੋਂ ਪੜ੍ਹਾਈ ਦੇ ਮਾਮਲੇ 'ਚ ਮੋਹਰੀ ਹਾਂ। ਪਰ ਇਹ ਹੈ ਕਿ ਅੱਜ ਇਸ ਮੋਹਰੀ ਨੂੰ ਆਸਟ੍ਰੇਲੀਆ ਵਾਲਿਆਂ ਨੇ ਮੋਹਰ ਲਾਉਣ ਤੋਂ ਨਾ ਕਰ ਦਿੱਤੀ, ਇਸ ਕਰਕੇ ਕਿਉਂਕਿ ਭਾਈ ਤੁਹਾਡੇ ਇੱਥੇ ਗੰਦਲਾਪਣ ਪੜਾ, ਔਰ ਇਹਦੇ 'ਚ ਆਸਟ੍ਰੇਲੀਆ ਵਾਲੇ ਰੱਤੀ ਭਰ ਝੂਠ ਨਹੀਂ ਬੋਲਦੇ। ਜਿਹਨੇ ਅਜਮਾਇਸ਼ ਕਰਨੀ ਹੈ ਉਹ ਵੱਸ ਪੈ ਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉੱਥੇ ਜਾ ਕੇ ਵੇਖ ਸਕਦਾ ਕਿ ਕਿਸ ਪੱਧਰ ਤੇ ਭ੍ਰਿਸ਼ਟਾਖੋਰੀ, ਕਿਸ ਪੱਧਰ ਤੇ ਕੰਮ ਚੋਰੀ, ਕਿਸ ਪੱਧਰ ਤੇ ਉੱਥੇ ਖਲਾਰਾ ਖਿਲਰਿਆ ਪਿਆ। ਸੋ ਇਹਨਾਂ ਨੂੰ ਸੰਭਾਲਣਾ ਚਾਹੀਦਾ, ਸਮੇਟਣਾ ਚਾਹੀਦਾ। ਪਰ ਅਫਸੋਸ ਇਹਨਾਂ 9.9 ਸਾਲਾਂ ਦੇ ਵਿੱਚ ਇਹਨਾਂ ਨੇ ਸਿੱਖਿਆ ਨੂੰ ਉੱਤੇ ਲਿਜਾਣ ਦੀ ਥਾਂ ਤੇ ਵਪਾਰੀਕਰਨ ਕਰਕੇ ਉਹਦਾ ਬੇੜਾ ਗਰਕ ਕਰ ਦਿੱਤਾ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਆਪਾਂ ਗੱਲ ਕਰੀਏ, ਭੋਲਾ ਨਜ਼ਾਰੇ ਲੈ ਰਿਹਾ ਕਹਿੰਦੇ ਜੇਲ੍ਹ ਦੇ ਵਿੱਚ ਵੀ, ਜਿਹੜੀ ਸ਼ਾਹੀ ਠਾਠ ਵਾਲੀ ਤਸਵੀਰ ਆ ਕਾਫੀ ਵਾਇਰਲ ਹੋਈ ਆ। ਕੁਛ ਲੋਕ ਜਮਾਂਦਰੂ ਹੀ ਨਵਾਬ ਹੁੰਦੇ ਆ ਜੀ, ਭੋਲਾ ਵੀ ਜਮਾਂਦਰੂ ਹੀ ਨਵਾਬ ਆ। ਜਦੋਂ ਛੋਟਾ ਜਿਹਾ ਸੀ ਤੈਨੂੰ ਨਾਨਕੇ ਭੇਜਤਾ, ਕੱਲਾ ਹੀ ਸੀ। ਰਾਉਕੇ ਪਿੰਡ ਆ ਬਠਿੰਡੇ ਜ਼ਿਲ੍ਹੇ 'ਚ ਬੜਾ ਮਸ਼ਹੂਰ, ਉੱਥੇ ਰਿਹਾ। ਉੱਥੇ ਵੀ ਇਹਨੇ ਮੌਜਾਂ ਹੀ ਲੁੱਟੀਆਂ, ਬੂਰੀਆਂ ਚੁੰਗੀਆਂ ਉੱਥੇ ਵੀ, ਕਿਉਂਕਿ ਭਾਣਜਾ ਸੀ, ਲਾਡਲਾ ਘੁਲਦਾ ਸੀ। ਕੁਸ਼ਤੀਆਂ ਕਰਨ ਲੱਗਾ, ਉੱਥੇ ਵੀ ਨਵਾਬਾਂ ਵਾਂਗ ਵਿਚਰਦਾ ਸੀ। ਘੰਟਾ ਖਾੜੇ 'ਚ ਆਵਾਜ਼ਾਂ ਪੈਂਦੀਆਂ ਹੁੰਦੀਆਂ ਸੀ, ਕਿਉਂਕਿ ਬਹੁਤ ਤਗੜਾ ਪਹਿਲਵਾਨ ਸੀ, ਅਰਜੁਨ ਅਵਾਰਡੀ ਸੀਗਾ। ਤੇ ਘੰਟਾ ਖਾੜੇ 'ਚ ਇਹਨੂੰ ਆਵਾਜ਼ਾਂ ਪੈਂਦੀਆਂ ਸੀ ਕਿ ਆ ਜਾਓ ਜੀ, ਗੱਦਿਆਂ ਤੇ ਕੁਸ਼ਤੀ ਲੜਦਾ ਹੁੰਦਾ। ਤੇ ਇਹ ਭੋਲਾ ਸਾਹਿਬ ਆਰਾਮ ਦੇ ਨਾਲ ਟੌਰ ਦੇ ਨਾਲ ਜਾਂਦੇ ਸੀ, ਕਿਉਂਕਿ ਜਮਾਂਦਰੂ ਨਵਾਬ ਸੀ। ਫਿਰ ਪੁਲਿਸ 'ਚ ਭਰਤੀ ਹੋ ਗਿਆ ਤੇ ਉੱਥੋਂ ਵੀ ਟਰੱਕ ਜਿਹੜੇ ਭੁੱਕੀ ਦੇ ਲੈ ਆਉਂਦਾ ਸੀਗਾ, ਕਿਉਂਕਿ ਨਵਾਬੀ ਸੀ, ਕਹਿੰਦਾ ਸੀ ਨਾਲ ਹੀ ਟਪਾਈ ਜਾਣਾ। 2002 'ਚ ਇਹਦਾ ਟਰੱਕ ਵੀ ਫੜਿਆ ਗਿਆ, ਉਦੋਂ ਵੀ ਅੰਦਰ ਰਿਹਾ। ਪਰ ਫਿਰ ਉਦੋਂ ਸਰਕਾਰ ਬਦਲੀ ਤੇ ਨਾਲ ਹੀ ਭਾਗ ਬਦਲ ਗਏ, ਉਦੋਂ ਬਾਹਰ ਆ ਗਿਆ। ਫਿਰ ਬੰਬੇ ਦੇ ਵਿੱਚ ਫੜਿਆ ਗਿਆ, ਉੱਥੇ ਵੀ ਨਵਾਬਪੁਣਾ ਹੀ ਕਰਦਾ ਸੀਗਾ। ਤੇ ਹੁਣ ਜਦੋਂ ਸਭ ਤੋਂ ਵੱਡੇ ਡਰੱਗ ਰੈਕਟ ਦੇ ਵਿੱਚ ਫਸ ਗਿਆ, ਹੁਣ ਜੇਲ੍ਹ ਦੇ ਵਿੱਚ ਆ ਤੇ ਜੇਲ੍ਹ ਦੇ ਵਿੱਚ ਵੀ ਨਵਾਬੀ ਉਹ ਭੋਗ ਰਿਹਾ। ਔਰ ਕਿਹੜੀ ਜੇਲ੍ਹ ਦੇ ਵਿੱਚ? ਜਿਹਨੂੰ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਕਿਹਾ ਜਾਂਦਾ, ਉਹਦੇ ਵਿੱਚੋਂ ਤਸਵੀਰਾਂ ਆ ਰਹੀਆਂ, ਉਹਦੇ ਵਿੱਚੋਂ ਸੂਤਰ ਜਿਹੜੇ ਉੱਥੇ ਜੇਲ੍ਹ ਦੇ ਵਿੱਚੋਂ ਆ ਰਹੇ ਆ। ਕਹਿੰਦੇ ਕਿ ਉੱਥੇ ਨੇਪਾਲੀ ਮਿਲਿਆ ਹੋਇਆ, ਉੱਥੇ ਚਮਚੇ ਆ ਜਿਹੜੇ ਉਹ ਫੋਟੋਆਂ ਖਿਚਾਉਣ ਜਾਂਦੇ ਕਿ ਭਾਜੀ ਇੱਕ ਸੈਲਫੀ ਹੋ ਜੇ, ਫੇਸਬੁੱਕ ਤੇ ਪਾਉਣੀ ਹੈ। ਜਿਹੜੇ ਉੱਥੇ ਜਿਹੜੇ ਤੁਹਾਡੇ ਵਰਗੇ ਸੱਜਣ ਆ ਉਹ ਉੱਥੇ ਨਿਗਾਹ ਰੱਖਦੇ, ਜਿਹੜੇ ਉਹ ਦੱਸਦੇ ਆ ਕਿ ਉੱਥੇ ਇੱਕ ਕਰੇਜ਼ ਬਣਿਆ ਹੋਇਆ ਦੇਸ਼ ਭੋਲੇ ਦਾ ਕਿ ਬਹੁਤ ਸਾਰੇ ਜਿਹੜੇ ਉਡਾਂਦਰੂ ਹੋਏ ਆ ਨੌਜਵਾਨ ਅਪਰਾਧੀ, ਉਹ ਜਾ ਕੇ ਫੋਟੋਆਂ ਖਿਚਾਉਂਦੇ ਇਹਦੇ ਨਾਲ, ਜਿਵੇਂ ਸੈਲੀਬ੍ਰਿਟੀ ਹੋਵੇ। ਤੇ ਹੁਣ ਦੇਖੋ ਮੋਬਾਇਲ ਆ, ਉਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਜਗਦੀਸ਼ ਭੋਲੇ ਕੋਲ ਆ। ਉਹ ਕਿਤੇ ਫੋਟੋ ਕਿਸੇ ਇਹਦੇ ਚਮਚੇ ਨੇ ਫੇਸਬੁੱਕ ਤੇ ਪਾਈ, ਉਹ ਪੱਤਰਕਾਰਾਂ ਦੀ ਅੱਖ ਚੜ੍ਹ ਗਈ, ਉਹ ਹੁਣ ਵਾਇਰਲ ਹੋਈ ਫੋਟੋ, ਜਿਹੜੀ ਖਬਰ ਬਣ ਗਈ। ਗੱਲ ਗਈ ਹੈ ਇਹਨਾਂ ਥਾਂ ਤੱਕ, ਅਫਸਰਾਂ ਤੱਕ, ਪਰ ਉਹ ਕੋਈ ਗੱਲ ਪੱਲਾ ਨਹੀਂ ਫੜਾਉਂਦੇ। ਉਹ ਕਹਿ ਦਿੰਦੇ ਜੀ ਕਿ ਅਸੀਂ ਵੇਖਾਂਗੇ, ਹੋ ਨਹੀਂ ਸਕਦਾ ਕਿ ਜੇਲ੍ਹ 'ਚ ਮੋਬਾਇਲ ਹੋਵੇ। ਉਹ ਕਹਿੰਦੇ ਜੀ ਜੇਲ੍ਹ 'ਚ ਮੋਬਾਇਲ ਨਹੀਂ, ਇੱਥੇ ਮੋਬਾਇਲਾਂ 'ਚ ਜੇਲ੍ਹ ਆ। ਮੋਬਾਇਲ ਹੀ ਇੰਨੇ ਕਿ ਮੋਬਾਇਲਾਂ 'ਚ ਜੇਲ੍ਹ ਗਵਾਚੀ ਪਈ ਹੈ ਤੁਹਾਡੀ। ਸੋ ਹਰੇਕ ਕੈਦੀ ਹੈ ਜਿਹੜਾ ਉਹ ਮੋਬਾਇਲ ਰੱਖੀ ਬੈਠਾ ਤੇ ਸੈਲਫੀ ਕਰਕੇ ਝੱਟ ਅਪਲੋਡ ਕਰ ਦਿੰਦਾ। ਕੁੱਲ ਮਿਲਾ ਕੇ ਜੇ ਦੇਖੀਏ ਤੇ ਇਹ ਜਗਦੀਸ਼ ਭੋਲਾ ਜਿਸ ਪੱਧਰ ਨਾਲ ਉੱਥੇ ਗੁਜ਼ਰ ਰਿਹਾ, ਜਿਸ ਪੱਧਰ ਨਾਲ ਵਿਚਰ ਰਿਹਾ, ਕਿਉਂਕਿ ਵੇਖੋ ਜਗਦੀਸ਼ ਭੋਲੇ ਨੇ ਕੁਝ ਸਮਾਂ ਪਹਿਲਾਂ ਅੰਦਰੋਂ ਟੈਲੀਫੋਨ ਤੇ ਇੱਕ ਚੈਨਲ ਨੂੰ ਅੱਧੇ ਘੰਟੇ ਦੀ ਇੰਟਰਵਿਊ ਦੇ ਦਿੱਤੀ ਸੀ, ਉਦੋਂ ਬੜੀ ਤਰਕਦੀ ਮੱਚੀ ਸੀ। ਸੋ ਇਹ ਸਾਰੀਆਂ ਚੀਜ਼ਾਂ ਸ਼ੱਕ ਪਾਉਂਦੀਆਂ ਨੇ ਕਿ ਜਗਦੀਸ਼ ਭੋਲੇ ਦੇ ਮਗਰ ਕੰਧੋਂ ਬਾਹਰ ਕੋਈ ਨਾ ਕੋਈ ਤਾਕਤ ਜ਼ਰੂਰ ਖੜੀ ਹੈ, ਜਿਹੜੀ ਉੱਥੇ ਉਹਨੂੰ ਨਵਾਬਾਂ ਤਰ੍ਹਾਂ ਰੱਖਦੀ ਪਈ ਹੈ। ਇੱਕ ਤਾਂ ਹੈਗਾ ਹੀ ਜਮਾਂਦਰੂ ਨਵਾਬੀਆਂ ਭੋਗਣ ਵਾਲਾ ਸੀ, ਇੱਕ ਕੋਈ ਨਾ ਕੋਈ ਉਹਦੇ ਬਾਹਰ ਹੱਥ ਜ਼ਰੂਰ ਹੈ, ਕਿਉਂਕਿ ਉਹਦਾ ਬੁੜਾ ਮਾਂ-ਬਾਪ ਇੰਨੇ ਜੋਗਾ ਨਹੀਂ ਹੈਗਾ ਜੇ ਆਪਾਂ ਕਹੀਏ ਤਾਂ। ਇਹ ਕੋਈ ਨਾ ਕੋਈ ਐਸੀ ਤਾਕਤ ਹੈ ਜਿਹਦੀ ਸਭ ਕੁਛ ਪਿੱਛੇ ਭੇਜਦੀ ਹੈ। ਸੋ
ਕਿਹੜੀ ਤਾਕਤ ਹੈ ਉਹ ਜਾਂਚ ਕਰਨੀ ਬਣਦੀ ਹੈ। ਹੁਣ ਦੇਖੋ, ਜੇ ਕੋਈ ਇੱਥੇ ਨਾਰਾ ਨਾ ਲਾਵੇ ਉਹਨੂੰ ਕਹਿ ਦਿੰਦੇ ਦੇਸ਼ ਧਰੋਹੀ, ਜੇ ਕੋਈ ਨਾਰਾ ਹੱਕ ਦਾ ਲਾ ਦੇਵੇ ਕਹਿੰਦੇ ਦੇਸ਼ ਧਰੋਹੀ। ਤੇ ਜਿਹੜਾ ਬੰਦਾ ਪੰਜਾਬ ਦੀ ਪੀੜ੍ਹੀ ਘਾਤ, ਨਸਲ ਘਾਤ ਕਰਨ ਦਾ ਦੋਸ਼ੀ ਹੈ, ਉਹਨੂੰ ਜਿਹੜੇ ਲੋਕ ਇਹ ਸਹੂਲਤਾਂ ਦਿੰਦੇ ਆ ਕਿ ਉਹ ਦੇਸ਼ ਧਰੋਹੀ ਨਹੀਂ। ਜੀ ਜੀ ਬਿਲਕੁਲ, ਪਰ ਉੱਥੇ ਤਾਂ ਉਹਨਾਂ ਨੇ ਇਹੀ ਦੇਖਣਾ ਨਾ ਵੀ ਕਿੱਥੋਂ ਫਾਇਦਾ ਆ ਕਿੱਥੋਂ ਨੁਕਸਾਨ ਆ, ਉਹੀ ਦੇਸ਼ ਧਰੋਹੀ ਆ ਤੇ ਉਹੀ ਜਿਹੜਾ ਦੇਸ਼ ਦਾ ਪੱਕਾ ਬੰਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਰਕਾਰ ਦੇ ਨੱਪੇ ਗਰੀਬ ਵਿਦਿਆਰਥੀਆਂ ਦੇ ਵਜ਼ੀਫੇ, ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ? ਬਿਲਕੁਲ ਜੀ, ਸਰਕਾਰਾਂ ਜਦੋਂ ਹੋ ਜਾਂਦੀਆਂ ਨਾ ਹਲਕੀਆਂ ਇੱਕ ਹੁੰਦਾ ਹੌਲਾ ਸ਼ਬਦ, ਇੱਕ ਹਲਕਾ ਹੁੰਦਾ ਕਿ ਜਿਹੜਾ ਸਭ ਕੁਛ ਲੁੱਟਣ ਨੂੰ ਪੈਂਦਾ, ਤਾਂ ਫਿਰ ਉਧਰੋਂ ਵੀ ਤੇ ਹਲਕੀਆਂ ਹੋਈਆਂ ਸਰਕਾਰਾਂ ਨੇ। ਇਹ ਕੇਂਦਰ ਦੀ ਸਰਕਾਰ ਦਾ ਕਾਰਨ ਹੈ ਕਿ 2 ਸਾਲਾਂ ਤੋਂ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੰਜਾਬ ਦੇ ਵਿੱਚ ਹੈ, ਉਹਦੀ ਰਾਸ਼ੀ ਨਹੀਂ ਕੀਤੀ ਹੈ। ਦੇਖੋ ਕਿੱਡੀ ਵੱਡੀ ਗੱਲ ਆ ਕਿ ਸੈਂਟਰ ਦੀ ਪਾਲਿਸੀ ਹੋਵੇ ਤੇ 2 ਸਾਲਾਂ ਤੋਂ ਤੀਜਾ ਸੈਸ਼ਨ ਸ਼ੁਰੂ ਹੋ ਗਿਆ ਤੇ ਉਹ ਪੈਸਾ ਹੀ ਨਹੀਂ ਆਇਆ। 713 ਕਰੋੜ ਰੁਪਈਆ ਜਿਹੜਾ ਉਹ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਹਾਲੇ ਦੇਣਾ ਬਣਦਾ ਪਿਆ, ਉਹਨਾਂ ਦਾ ਬਕਾਇਆ ਪਿਆ। ਤੇ ਤੁਸੀਂ ਇਹ ਹਿਸਾਬ ਲਾ ਲਓ, ਜਿਹੜੇ ਉਸ ਸਕਾਲਰਸ਼ਿਪ ਸਕੀਮ ਦੇ ਆਸ ਤੇ ਪੜ੍ਹਾਈ ਕਰ ਰਹੇ ਸੀ, ਉਹ ਵਿਚਾਰੇ ਕਿਸ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਜਾਰੀ ਕਰ ਪਾਉਂਦੇ ਹੋਣਗੇ। ਕਦੇ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਨ੍ਹਾਂ ਦੀ ਸਾਰੀ ਆਸ ਹੀ, ਸਾਰੀ ਉਮੀਦ ਹੀ ਇਸ ਪੈਸੇ ਤੋਂ ਹੈ, ਉਹ ਕਿਸ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਪਾਉਂਦੇ ਹੋਣਗੇ। ਬਹੁਤ ਇਹ ਚੀਜ਼ਾਂ ਜਿਹੜੀਆਂ ਦੇਖੋ, ਖੇਤੀ 'ਚ ਇਹਨਾਂ ਨੇ ਕੱਟ ਲਾ ਦਿੱਤੇ 2 ਸਾਲਾਂ 'ਚ। 2 ਸਾਲ ਹੀ ਹੋਇਆ ਸਰਕਾਰ ਬਣੀ ਨੂੰ, ਤੇ 2 ਸਾਲ ਜਿਉਂ ਸਰਕਾਰ ਬਣੀ ਹੈ ਉਹਨੇ ਸਕਾਲਰਸ਼ਿਪ ਦੇ ਜਿਹੜੇ ਵਜ਼ੀਫੇ ਉਹ ਵੀ ਰੋਕ ਦਿੱਤੇ। ਖੇਤੀਬਾੜੀ ਦੇ ਵਿੱਚ ਇਹਨਾਂ ਨੇ ਕੱਟ ਲਾ ਦਿੱਤਾ ਪੰਜਾਬ ਤੇ। 3 ਜ਼ਿਲ੍ਹਿਆਂ ਦੀ ਆਪਾਂ ਪਿਛਲੇ ਦਿਨੀ ਖਬਰ ਕੀਤੀ ਸੀ ਕਿ ਉਹਨਾਂ ਜ਼ਿਲ੍ਹਿਆਂ ਨੂੰ ਇਹਨਾਂ ਨੇ ਖੇਤੀਬਾੜੀ ਸੰਦਾਂ ਤੇ ਸਬਸਿਡੀ ਦੇਣੀ ਬੰਦ ਕਰ ਦਿੱਤੀ। ਹਾਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿ ਦਿੰਦੇ ਕਿ ਮੋਦੀ ਸਰਕਾਰ, ਜਦੋਂ ਮਨਮੋਹਨ ਸਿੰਘ ਸਰਕਾਰ ਸੀ, ਨਾਲੇ ਤਾਂ ਲੰਘਦੇ ਟੱਪਦੇ ਮਨਮੋਹਨ ਸਿੰਘ ਤੋਂ ਕੁਛ ਨਾ ਕੁਛ ਲੈ ਆਉਂਦੇ ਸੀ ਤੇ ਨਾਲੇ ਉੱਥੋਂ ਹੀ ਗੁਣਗੁਣਾਉਂਦੇ ਆਉਂਦੇ ਸਨ ਕਿ ਹਾਏ ਮਤਰੇਈ ਮਾਂ ਨੇ ਮਾਰਤਾ, ਮਤਰੇਈ ਮਾਂ ਨੇ ਮਾਰਤਾ। ਪਰ ਅੱਜ ਜਿਹੜੀ ਸਕੀ ਮਾਂ ਆ, ਜਿਹਨੇ ਪੈਰ ਤੇ ਪੰਜਾਬ ਨੂੰ ਅਸਲ ਬੇਗਾਨਗੀ ਦਾ ਅਹਿਸਾਸ ਕਰਾਇਆ, ਉਹਦੀ ਨੁਕਤਾਚੀਨੀ ਕਰਨ ਲਈ ਵੀ ਪ੍ਰਕਾਸ਼ ਸਿੰਘ ਬਾਦਲ ਦੇ ਦੰਦ ਤੋਂ ਦੰਦ ਨਹੀਂ ਉੱਠਦੇ ਕਿ ਇਹਨਾਂ ਨੂੰ ਘੱਟੋ ਘੱਟ ਅਹਿਸਾਸ ਹੀ ਕਰਾਇਆ ਜਾਵੇ ਕਿ ਤੁਸੀਂ ਕਰ ਕੀ ਰਹੇ ਹੋ। ਘੱਟੋ ਘੱਟ ਸਾਡੇ ਜਿਹੜੇ ਇੱਥੋਂ ਦੇ ਸਿੱਖਿਆ ਪ੍ਰਬੰਧ ਨੇ, ਇਹਨਾਂ ਨੂੰ ਤਾਂ ਜਿਉਂਦੇ ਰਹਿਣ ਦਿਓ। ਮਾੜੇ ਮੋਟੇ ਜਿਹੜੇ ਸਾਹ ਆ, ਹੁਣ ਇਹ ਵਜ਼ੀਫੇ ਵਾਲੀ ਛੋਟੀ ਮੋਟੀ ਗੱਲ ਨਹੀਂ। ਜਿਹੜਾ ਕਾਲਜਾਂ ਦੇ ਵਿੱਚ ਵਜ਼ੀਫਾ ਪੰਜਾਬ ਸਰਕਾਰ ਵੱਲੋਂ ਆਉਂਦਾ ਸੀ, ਉਹ ਇਹ ਸ਼ੱਕ ਸ਼ਿਕਾ ਗਏ ਜਾਲੀ ਐਡਮਿਸ਼ਨਾਂ ਦੇ। ਹੁਣ ਇਹਦੇ ਤੇ ਵੀ ਇਹੀ ਮਾਰ ਪੈ ਰਹੀ ਹੈ। ਕੇਂਦਰ ਕਹਿੰਦੀ ਹੈ ਜੀ ਕਿ ਤੁਹਾਡੀ ਜਿਹੜੀ ਇਹ ਸਕੀਮ ਹੈ ਪੰਜਾਬ ਦੇ ਵਿੱਚ, ਉਹ ਪਾਰਦਰਸ਼ੀ ਨਹੀਂ ਹੈ। ਤੁਹਾਡੇ ਉੱਥੇ ਫੇਕ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਵਜ਼ੀਫੇ ਦਿੱਤੇ ਜਾ ਰਹੇ, ਉਹਨਾਂ ਕੋਲ ਬਹਾਨਾ। ਸੋ ਇਹ ਇੰਨੇ ਜੋ ਕਿ ਇਹ ਨਹੀਂ ਕਿ ਆਪਣੇ ਆਪ ਨੂੰ ਸਾਫ਼ ਪਾਕ ਸਾਬਤ ਕਰ ਦੇਣ, ਇਹਨਾਂ 'ਚ ਵੀ ਗੁੰਝਲ ਹੈ ਤੇ ਉਹਨਾਂ ਕੋਲ ਬਹਾਨੇ ਆ। ਦੋਵੇਂ ਇੱਕੋ ਜਿਹੇ ਰਲੇ ਆ। ਹੁਣ ਦੇਖੋ ਪੰਜਾਬ ਦਾ ਕੀ ਬਣਦਾ। ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕਿਸਾਨ ਖੁਸ਼ੀਆਂ ਲਈ ਕਹਿੰਦੇ ਆ ਜੀ ਬੈਂਕ ਜ਼ਿੰਮੇਵਾਰ ਆ। ਖੇਤੀ ਮੰਤਰੀ ਤੋਤਾ ਸਿੰਘ ਹੋਣਾ ਦਾ ਤਰਕ, ਕੁਝ ਲੋਕ ਕਹਿੰਦੇ ਕਿ ਪੰਜਾਬ ਦੀ ਖੇਤੀ ਦੀ ਤਬਾਹੀ ਦੀ ਜ਼ਿੰਮੇਵਾਰੀ ਤੋਤਾ ਸਿੰਘ ਹੈ। ਸੋ ਇਹ ਵੀ ਤਾਂ ਤਰਕ ਦਿੰਦੇ ਆ ਨਾ ਜੀ। ਉਹ ਕਹਿੰਦੇ ਜੀ ਕਿ ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਬੈਂਕ ਆ, ਪਰ ਬਹੁਤੇ ਪੰਜਾਬ ਦਾ ਜਿਹੜਾ ਕਿਸਾਨ ਆ, ਉਹ ਕਹਿੰਦਾ ਕਿ ਸਾਨੂੰ ਤਾਂ ਲੈ ਖੇਤੀ ਮੰਤਰੀ ਹੈ ਜੀ। ਦੋਵਾਂ ਤੋਂ ਹੁਣ ਕਿਹਦੀ ਮੰਨੀ ਹੈ? ਇਹ ਕਹਿੰਦੇ ਆ ਜੀ ਕਿ ਬੈਂਕ ਜਿਹੜੇ ਆ ਉਹ ਛੋਟੇ ਕਿਸਾਨਾਂ ਨੂੰ ਬੜੇ ਵੱਡੇ ਕਰਜ਼ੇ ਦਿੰਦੇ ਆ, ਤਾਂ ਕਰਕੇ ਫਿਰ ਜਦੋਂ ਵਿਆਜ ਨਹੀਂ ਮੁੜਦੇ ਤੇ ਉਹ ਆਤਮ ਹੱਤਿਆ ਕਰ ਲੈਂਦੇ ਆ। ਹੁਣ ਦੇਖੋ ਕਿੱਡਾ ਹਾਸੋਹੀਣਾ ਇਹ ਬਿਆਨ ਹੈ। ਜਿਹਦੇ ਕੋਲ ਜ਼ਮੀਨ ਹੀ ਕਿੱਲਾ ਹੈ, ਕਿੰਨਾ ਕੁ ਕਰਜ਼ਾ ਉਹਦੇ ਤੇ ਲੈ ਲੈਂਦੇ। ਜਿਹਦੇ ਕੋਲ ਜ਼ਮੀਨ ਹੀ 2 ਕਿੱਲੇ ਹੈ ਜਾਂ 2 ਕਨਾਲਾਂ, ਉਹ ਕਿੰਨਾ ਕੁ ਕਰਜ਼ਾ ਲੈ ਜਾਏਗਾ? ਇੱਕ ਕੋਲੋਂ ਲੈ ਲੂ, ਕੋਈ 1 ਲੱਖ 2 ਲੱਖ ਲੈ ਲੂ, ਸਾਡਾ ਕਰਜ਼ਾ ਕਿੱਥੋਂ ਆ ਜਾਣਾ? ਸੋ ਇਹ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੀ ਜਿਹੜੀ ਇਹਨਾਂ ਦੀ ਹੈ ਨਾ ਕਿ ਨੀਤੀ ਜਾਂ ਇਹਨਾਂ ਦੀ ਨੀਅਤ, ਉਹਨਾਂ ਸਾਰੀਆਂ ਦਾ ਇੱਕ ਆਪਣੇ ਸਾਹਮਣੇ ਚਿੱਠਾ ਖੋਲਦੀਆਂ ਕਿ ਇਹ ਕਿੰਨੀ ਕੁ ਬੁੱਧੀ ਦੇ ਮਾਲਕ ਹੈ ਤੇ ਕਿੰਨੀ ਕੁ ਸਾਫ਼ ਗੋਈ ਦੇ ਨਾਲ ਇਹ ਕੰਮ ਕਰਦੇ ਪਏ। ਹੁਣ ਦੇਖੋ, ਇਹਨਾਂ ਦਾ ਆਪਦਾ ਹੀ ਜਿਹੜਾ ਸੁਪਰੀਮੋ ਹੈ, ਆਪਦਾ ਹੀ ਮੁੱਖ ਮੰਤਰੀ ਹੈ, ਉਹ ਕਹਿੰਦਾ ਹੈ ਕਿ ਖੁਦਕੁਸ਼ੀਆਂ ਦਾ ਅਸਲ ਕਾਰਨ ਹੈ ਕਿ ਜਿਹੜਾ ਆਮਦਨ ਤੇ ਲਾਗਤ ਦੇ ਵਿੱਚ ਖੱਪਾ ਪਿਆ ਹੋਇਆ, ਪਾੜਾ ਪਿਆ ਹੋਇਆ ਜੀ। ਔਰ ਇਹ ਪਾੜਾ ਪਾਇਆ ਕੇਂਦਰ ਸਰਕਾਰ। ਇਹਨਾਂ ਦਾ ਆਪਣਾ ਮੁੱਖ ਮੰਤਰੀ ਇਹ ਤਰਕ ਦਿੰਦਾ ਤੇ ਇਹ ਕਹਿੰਦੇ ਆ ਕਿ ਇਹ ਜਿਹੜਾ ਸਾਰਾ ਦੋਸ਼ੀ ਬੈਂਕਾਂ ਦਾ ਘੱਟੋ ਘੱਟ ਘਰੇ ਬਹਿ ਕੇ ਸਲਾਹ ਤੇ ਕਰ ਲੈਣ, ਇਹ ਕਾਰਨ ਤੇ ਦੱਸਣ ਕਿ ਜੀ ਖੁਦਕੁਸ਼ੀਆਂ ਦਾ ਕਾਰਨ ਇੱਕ ਆ ਹੈ। ਇਹ ਜਿਹੜੇ ਮੰਤਰੀ ਹੈ ਮਲੂਕਾ ਜਾਂ ਵਲਟੋਆ ਸਾਹਿਬ, ਉਹ ਹੋਰ ਕੋਈ ਕਾਰਨ ਦੱਸਦੇ ਆ, ਇਹ ਹੋਰ ਦੱਸਦੇ ਆ।
ਮੁੱਖ ਮੰਤਰੀ ਸਾਹਿਬ ਹੋਰ ਦੱਸਦੇ ਆ, ਕਾਰਨ ਭਾਵੇਂ ਕੋਈ ਵੀ ਹੈ, ਪਰ ਇਹਨਾਂ ਨੂੰ ਇਹ ਤੇ ਘੱਟੋ ਘੱਟ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਜੇਕਰ ਕਿਸਾਨ ਕਰਜ਼ਾ ਲੈ ਰਹੇ ਆ, ਇਹ ਨੌਬਤ ਕਿਉਂ ਆਈ ਤੇ ਕਿਹਦੇ ਪੈਰੋਂ ਆਈ, ਉਹ ਕੌਣ ਨੇ, ਇਹ ਤੇ ਜਰਾ ਦੱਸਣ। ਜੀ ਜੀ ਬਿਲਕੁਲ, ਦੱਸਣਾ ਤਾਂ ਪਤਾ ਹੀ ਹੈ ਜੀ ਇਹਨਾਂ ਨੇ ਕਿੰਨਾ ਕੁ ਹੈਗਾ ਆ। ਅਤੇ ਇੱਕ ਖਬਰ ਆ ਰਹੀ ਹੈ ਵੀ ਕਹਿੰਦੇ ਵੀ ਹਰਿਆਣੇ ਤੇ ਪੰਜਾਬ ਦੇ ਬਾਰਡਰ ਜਿਹੜੇ ਆ ਉਹ ਸੀਲ ਕਰ ਦੇਣੇ 1 ਮਈ ਨੂੰ। ਕੋਈ ਆਦਰਸ਼ ਜਾਟ ਮਹਾਸਭਾ ਉਹਨਾਂ ਨੇ ਆਖਿਆ ਇਹ ਜਾਟ ਮਹਾਸਭਾਵਾਂ ਕਈ ਨੇ, ਇਹਨਾਂ ਦੇ ਵਿੱਚੋਂ ਵੀ ਅੱਗੇ ਜਿਹੜੇ ਆ ਧੜੇ ਬਣੇ ਹੋਏ ਆ। ਉਹ ਕੋਈ ਤੇ ਜਾ ਕੇ ਗੱਲ ਕਰ ਆਉਂਦਾ ਸਰਕਾਰ ਦੇ ਨਾਲ, ਉਹ ਲੋਲੀਪੌਪ ਲੈ ਆਉਂਦਾ, ਕੋਈ ਆਪਣੇ ਉੱਥੇ ਟਿਕੜਮਾ ਲਾ ਆਉਂਦਾ, ਕੋਈ ਆਪਣੇ ਉੱਥੇ ਚੱਕਰ ਚੁੰਡੇ ਚਲਾ ਆਉਂਦਾ। ਯਾਨੀ ਇਹਨਾਂ ਦੇ ਅੱਡ ਧੜੇ ਆ। ਜਿਹੜਾ ਕੋਈ ਸਾਡੀ ਰਹਿ ਜਾਂਦਾ ਮੇਰੇ ਵਰਗਾ, ਉਹ ਧਮਕੀ ਦੇ ਕੇ ਪ੍ਰੈਸ ਨੋਟ ਲਵਾ ਲੈਂਦਾ ਕਿ ਅਸੀਂ ਪੰਜਾਬ ਦੇ ਜਿਹੜੇ ਬਾਰਡਰ ਆ ਉਹ ਸੀਲ ਕਰ ਦਿਆਂਗੇ। ਇਹਨਾਂ ਨੇ ਪਿੱਛੇ ਵੀ ਕਿਹਾ ਸੀਗਾ, ਫਿਰ ਗੱਲਬਾਤ ਹੋ ਗਈ ਸਰਕਾਰ ਦੇ ਨਾਲ, ਬਿੱਲ ਵੀ ਪਾਸ ਹੋ ਗਿਆ ਇਹਨਾਂ ਦਾ, ਤੇ ਮੁੜ ਕੇ ਇਹ ਬਹਿ ਗਏ। ਹੁਣ ਇਹਨਾਂ ਨੇ SYL ਦਾ ਮੁੱਦਾ ਚੁੱਕ ਲਿਆ ਵੀ SYL ਪਾਣੀ ਛੱਡੋ, ਇੱਧਰ ਲੈ ਜਾਵਾਂਗੇ। ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਆ, ਜਦੋਂ ਪੰਜਾਬ ਵਾਲਿਆਂ ਨੂੰ ਇਹ ਕਹਿ ਕੇ ਸੁਪਰੀਮ ਕੋਰਟ ਨੇ ਕਹਿਤਾ ਕਿ ਭਾਈ ਜਿਉਂ ਦੇ ਕਿਉਂ ਸਥਿਤੀ ਰੱਖ ਦਿਓ, ਮਾਮਲਾ ਅਦਾਲਤ ਦੇ ਵਿੱਚ ਹੈ, ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਦਬਕਾ ਮਾਰਿਆ ਜਾਂਦਾ ਕਿ ਭਾਈ ਮਾਮਲਾ ਜਿਹੜਾ ਅਦਾਲਤ 'ਚ ਹੈ, ਜਿਹਨੇ ਇਸ ਤਰ੍ਹਾਂ ਦੀ ਧਮਕੀ ਦਿੱਤੀ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਕਿਉਂ ਸੁਪਰੀਮ ਕੋਰਟ ਤੇ ਵੱਡੇ ਹੈ ਕਿ ਮਾਮਲਾ ਹਾਲੇ ਸੁਪਰੀਮ ਕੋਰਟ 'ਚ ਉਹਨਾਂ ਫੈਸਲਾ ਦੇਣਾ ਹੈ। ਇਹ ਪਹਿਲਾਂ ਹੀ ਕਹੀ ਜਾਂਦੇ ਕਿ ਅਸੀਂ ਸਾਨੂੰ ਪਾਣੀ ਚਾਹੀਦਾ, ਨਹੀਂ ਤੇ ਅਸੀਂ ਤੁਹਾਡਾ ਲਾਂਘਾ ਬੰਦ ਕਰ ਦਿਆਂਗੇ। ਇਹ ਤੇ ਧਮਕੀ ਹੈ ਨਾ ਜੀ। ਜੇ ਆਪਾਂ ਗਲੀ 'ਚ ਰਹਿੰਦੇ ਹਾਂ ਤੇ ਆਪਾਂ ਨੂੰ ਗੁਆਂਢੀ ਕਹਿੰਦਾ ਕਿ ਭਾਈ ਸਾਨੂੰ ਸਬਜ਼ੀ ਦਿਓ ਆਪਣੀ ਬਣੀ ਬਣਾਈ, ਨਹੀਂ ਤੇ ਅਸੀਂ ਤੁਹਾਡੇ ਗਲੀ 'ਚ ਨਹੀਂ ਲੰਘਣ ਦਿੰਦੇ। ਇਹ ਤਾਂ ਫਿਰ ਧੱਕਾ ਹੈ ਨਾ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ।